ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਪਰਮਜੀਤ ਕੌਰ ਰੰਗੀ ਵੈਕਾਵਿਲ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਨੰਬਰ 415990905003 415 909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਫਿਰ ਇੱਕ ਨਵੀਂ ਝੋਲ, ਕੋਵਿਡ ਸ਼ੀਲਡ ਵਾਲਿਆਂ ਦੇ ਸਾਹ ਸੁੱਤੇ ਗਏ। ਹਾਂਜੀ ਦੇਖੋ, ਵਾਰ-ਵਾਰ ਝੋਲ ਹੀ ਸਾਹਮਣੇ ਆਉਂਦੀ ਆ ਵੈਕਸੀਨ ਨੀਤੀ ਦੇ ਵਿੱਚ। ਤਾਂ ਟੋਟਲੀ ਜਿੱਦਾਂ ਦੇਖੀਏ ਤਾਂ ਝੋਲੇ ਦੇ ਵਿੱਚ ਹੁਣ ਤੱਕ ਝੋਲ ਹੀ ਪਈ ਆ, ਬਾਕੀ ਕੁਛ ਨਹੀਂ ਹੈ ਜੀ। ਵੈਸੇ ਇੱਕ ਚੀਜ਼ ਜਿਹੜੀ ਆ ਹੋਰ ਵੀ ਨਵੀਂ ਵਾਪਰੀ ਆ ਕਿ ਕੇਂਦਰ ਸਰਕਾਰ ਨੇ ਇੱਕ ਯੂ ਟਰਨ ਹੋਰ ਲਿਆ। ਯੂ ਟਰਨ ਇਉਂ ਲਿਆ ਕਿ ਜਿਵੇਂ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਦਸੰਬਰ ਤੱਕ 210 ਕਰੋੜ ਡੋਜ਼ ਦਾ ਇੰਤਜ਼ਾਮ ਕਰ ਲਾਂਗੇ, 216 ਕਰੋੜ ਸ਼ਾਇਦ ਕਿਹਾ ਸੀਗਾ ਇਹਨਾਂ ਨੇ। ਤਾਂ ਹੁਣ ਕਹਿੰਦੇ ਕਿ ਨਹੀਂ, ਦਸੰਬਰ ਤੱਕ ਸਿਰਫ 135 ਦਾ ਹੀ ਜੁਗਾੜ ਹੋਏਗਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਵੇਂ ਗੋਲ ਸੈੱਟ ਕੀਤਾ ਜਾਂਦਾ ਹੈ, ਫਿਰ ਗੋਲ ਕਿੱਦਾਂ ਸ਼ਿਫਟ ਕੀਤਾ ਜਾਂਦਾ ਵਗੈਰਾ ਵਗੈਰਾ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਬਹੁਤ ਭੰਬਲ ਭੂਸਾ ਪੈਦਾ ਕਰ ਰਹੀਆਂ। ਔਰ ਜਦੋਂ ਭੰਬਲ ਭੂਸਾ ਇੱਕ ਵਾਰੀ ਇਹੋ ਜਿਹੇ ਕੰਮਾਂ 'ਚ ਪੈਦਾ ਹੋ ਜਾਵੇ, ਫਿਰ ਤੁਹਾਨੂੰ ਪਤਾ ਹੀ ਹੈ ਗਾਂ ਵੀ ਉਹੋ ਜਿਹੇ ਨਤੀਜੇ ਨਿਕਲਦੇ ਆ। ਖੈਰ ਦੇਖੋ, ਗੱਲ ਇਹ ਆ ਕਿ ਹੁਣ ਜਿਹੜਾ ਮਾਜਰਾ ਸਾਹਮਣੇ ਆਇਆ ਉਹ ਅੱਜ ਨਿਕਲਿਆ ਆਧਾਰ ਪੂਨਾਵਾਲਾ, ਜਿਹੜਾ ਸੀਰਮ ਇੰਸਟੀਚਿਊਟ ਦਾ ਕਹਿ ਲਓ ਕਿ ਕਰਤਾ ਧਰਤਾ ਇਸ ਟਾਈਮ, ਜਿਹਨੇ ਇੰਡੀਆ ਦੇ ਵਿੱਚ ਕੋਵਿਸ਼ੀਲਡ ਜਿਹੜੀ ਆ ਉਹ ਬਣਾਈ ਆ ਸੀਰਮ ਇੰਸਟੀਚਿਊਟ ਨੇ। ਤਾਂ ਉਹਦੇ ਹਵਾਲੇ ਨਾਲ ਜਾਂ ਹੋਰ ਬਹੁਤ ਸਾਰੀਆਂ ਖਬਰਾਂ ਨੇ। ਜਿਹੜੀ ਇਹ ਖਬਰ ਨਿਕਲੀ ਆ ਵਾਕਿਆ ਕਹਿ ਲਓ ਕਿ ਚਿੰਤਤ ਕਰਨ ਵਾਲੀ ਆ। ਔਰ ਦੂਜੀ ਚੀਜ਼ ਇਹ ਆ ਕਿ ਇੱਕ ਜਿੱਦਾਂ ਥਿਊਰੀ ਦਿੱਤੀ ਜਾਂਦੀ ਆ ਨਿਊ ਵਰਲਡ ਆਰਡਰ ਦੀ, ਤਾਂ ਉਹ ਨਿਊ ਵਰਲਡ ਆਰਡਰ ਦਾ ਵੀ ਕਿਤੇ ਨਾ ਕਿਤੇ ਝਲਕਾਰਾ ਪੈਂਦਾ ਵਾ ਕਿ ਉਹ ਬੰਦੇ ਬਿਲਕੁਲ ਝੂਠ ਨਹੀਂ ਸੀਗੇ। ਹਾਲਾਂਕਿ ਇੰਡੀਆ ਦੇ ਲਿਹਾਜ਼ ਨਾਲ ਮੈਂ ਇਸ ਖਬਰ ਨੂੰ ਲਊਂਗਾ, ਤੁਸੀਂ ਆਪੋ ਆਪਣੇ ਹਿਸਾਬ ਨਾਲ ਉਹਨੂੰ ਅੱਗੇ ਲੈ ਲੈਣਾ ਕਿ ਉਹ ਕਿਵੇਂ ਝਲਕਾਰਾ ਮਿਲ ਰਿਹਾ। ਕਿ ਦੇਖੋ, ਜਿਹੜੀ ਹੈਗੀ ਆ ਯੂਰਪ ਯੂਨੀਅਨ, ਕਿ ਯੂਰਪ ਯੂਨੀਅਨ ਨੇ ਫੈਸਲਾ ਕੀਤਾ ਵਾ ਕਿ ਕੋਵਿਸ਼ੀਲਡ ਵਾਲੇ ਨੂੰ ਨਹੀਂ, ਮਤਲਬ ਕਿ ਇੱਧਰ ਐਂਟਰ ਨਹੀਂ ਹੋਣ ਦਿੱਤਾ ਜਾਏਗਾ। ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਜਿਹੜਾ ਉਹ ਤੈਅ ਕਰ ਦਿੱਤਾ। ਵੈਸੇ ਇਸ ਗੱਲ ਤੋਂ ਅਸੀਂ ਪਹਿਲਾਂ ਵੀ ਕਹਿ ਲਓ ਕਿ ਚਿੰਤਾ ਜਤਾ ਕੇ ਅਗਾਹ ਕੀਤਾ ਸੀਗਾ ਕਿ ਇਹੋ ਜਿਹੇ ਦਿਨ ਆ ਸਕਦੇ ਆ, ਸਾਨੂੰ ਵੈਕਸੀਨ ਪਾਸਪੋਰਟ ਜਾਂ ਗ੍ਰੀਨ ਪਾਸ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਸਕਦੀਆਂ। ਤਾਂ ਉਸ ਸੂਰਤ ਦੇ ਵਿੱਚ ਦੁਨੀਆ ਦੇ ਬੇਹੱਦ ਗਰੀਬ ਦੇਸ਼ ਬਹੁਤ ਜ਼ਿਆਦਾ ਪਛੜ ਜਾਣਗੇ, ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਹੋਣਗੀਆਂ। ਤਾਂ ਉਹਦੀ ਇੱਕ ਮਿਸਾਲ ਹੁਣ ਇਸ ਮਾਮਲੇ 'ਚ ਜਿਹੜਾ ਬਹੁਤ ਜ਼ਿਆਦਾ ਉਲਝਿਆ, ਤਾਂ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਯੂਰਪੀ ਯੂਨੀਅਨ ਨੇ ਕਿ ਗ੍ਰੀਨ ਪਾਸ ਯਾਨੀ ਵੈਕਸੀਨ ਪਾਸਪੋਰਟ ਜਿਹੜਾ ਹੈ, ਜੇ ਮੰਨ ਲਓ ਨਹੀਂ ਹੈ ਕੋਵਿਸ਼ੀਲਡ ਵਾਲਾ ਹੈ ਤਾਂ ਉਹ ਐਂਟਰੀ ਨਹੀਂ ਦੇਊਗੀ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਆ। ਹਾਂ, ਉਹਨਾਂ ਨੇ ਕੁਛ ਵੈਕਸੀਨ ਜਿਹੜੀਆਂ ਨੇ ਉਹ ਅਲਾਓ ਕੀਤੀਆਂ ਕਿ ਹਾਂ ਇਹ ਜਿਹੜਾ ਵੀ ਕੋਈ ਬੰਦਾ ਟੀਕਾ ਲਵਾ ਕੇ ਆਊਗਾ ਅਤੇ ਉਹਨਾਂ ਨੂੰ ਵੈਲਕਮ ਆ, ਜਿਵੇਂ ਫਾਈਜ਼ਰ, ਬਾਇਓ ਇਨਟੈਕ, ਮੋਡਰਨਾ, ਫਿਰ ਇਸ ਤੋਂ ਇਲਾਵਾ ਜੌਨਸਨ ਐਂਡ ਜੌਨਸਨ ਵਾਲਿਆਂ ਦਾ ਸ਼ਾਇਦ, ਅਤੇ ਇੱਕ ਮੇਰੇ ਖਿਆਲ ਦੇ ਨਾਲ ਹੋ ਰਿਹਾ ਜਿਹੜਾ 4 ਸ਼ਾਇਦ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਵੈਕਸੀਨ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ 4 ਬਣ ਜਾਂਦੀਆਂ। ਫਿਰ ਮੇਰੇ ਖਿਆਲ ਦੇ ਨਾਲ ਇਹੀ ਹੈ, ਇੱਕ ਤਾਂ ਫਾਈਜ਼ਰ ਹੋ ਗਈ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ, ਇੱਕ ਕੋਈ ਹੋਰ ਹੋ ਸਕਦੀ ਆ, ਪਰ 4 ਕੁੱਲ ਕਹਿੰਦੇ ਨੇ, 4 ਕੁੱਲ ਕਹਿੰਦੇ ਆ। ਹੁਣ ਬਾਇਓ ਇਨਟੈਕ ਪਤਾ ਨਹੀਂ ਸ਼ਾਇਦ ਅਲੱਗ ਹੋਵੇ, ਉਹਨੂੰ ਵੀ ਇੱਕ ਦਿੱਤੀਆਂ ਸੀ।
ਤਾਂ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਭਾਰਤ ਸਰਕਾਰ ਕੁਝ ਵੀ ਕਲੀਅਰ ਨਹੀਂ ਕਰ ਰਹੀ। ਅੱਜ ਇੱਕ ਪੱਤਰਕਾਰ ਨੇ ਬੜੀ ਤਗੜੀ ਟੌਂਟ ਮਾਰੀ ਆ ਜੈ ਸ਼ੰਕਰ ਨੂੰ, ਨਾ ਕਿਹਾ ਕਿ ਤੁਸੀਂ ਰਿਹਾਨਾ ਨੂੰ ਟਰੋਲ ਕਰਦੇ ਰਹਿ ਗਏ ਕਿਸਾਨੀ ਦੇ ਮੁੱਦੇ ਤੇ। ਆਹ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੈ, ਕਿਉਂਕਿ ਤੁਸੀਂ ਦੇਖੋ ਕਿ ਜ਼ਿਆਦਾਤਰ ਕੋਵਿਸ਼ੀਲਡ ਲੱਗੀ ਹੋਈ ਹੈ ਨਾ। ਜੀ ਹੁਣ ਜੀ ਗੱਲ ਕੀ ਹੈ ਕਿ ਜਿਹੜੇ ਆਈਲੈਸ ਸੈਂਟਰ ਖੋਲੇ ਇੱਥੇ ਹੁਣ ਇਹਨਾਂ ਨੇ ਆਈਲੈਸ ਸੈਂਟਰ ਖੋਲੇ ਆ, ਉੱਥੇ ਕਹਿੰਦੇ ਆ ਕਿ ਉਹਨਾਂ ਚਿਰ ਸਟੂਡੈਂਟ ਬੈਠ ਨਹੀਂ ਸਕਦਾ ਜਿੰਨਾ ਚਿਰ ਉਹਨੇ ਟੀਕਾਕਰਨ ਨਹੀਂ ਕਰਵਾਇਆ। ਹੁਣ ਇੱਥੇ ਵੀ ਵਿਪਤਾ। ਪਹਿਲੀ ਗੱਲ ਤਾਂ ਇਹ ਹੈ ਕਿ ਜ਼ਬਰਦਸਤੀ ਤੁਸੀਂ ਕਿਉਂ ਲਗਵਾ ਰਹੇ ਹੋ ਟੀਕਾ? ਜਾਂ ਤਾਂ ਕਾਨੂੰਨ ਬਣਾਓ, ਸਾਰਿਆਂ ਨੂੰ ਇੱਕੇ ਸਾਰ ਲਾ ਦਿਓ। ਫਿਰ ਦੂਜੀ ਗੱਲ ਇਹ ਆ ਕਿ ਹੁਣ ਜਿਹਨੇ ਯੂਰਪ ਯੂਨੀਅਨ ਨੂੰ ਜਾਣਾ ਵਾ, ਕਿਸੇ ਵੀ ਯੂਰਪੀ ਦੇਸ਼ ਦੇ ਵਿੱਚ ਜਾਣਾ, ਹੁਣ ਚਲੋ ਯੂਕੇ ਨੂੰ ਬਾਹਰ ਰੱਖ ਦਿੰਦੇ ਆਪਾਂ, ਯੂਕੇ 'ਚ ਵੀ ਵੈਸੇ ਕੱਲ੍ਹ ਨੂੰ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਆ, ਤਾਂ ਉਹਦੇ ਲਈ ਸਮੱਸਿਆ ਆ ਜਾਏਗੀ। ਔਰ ਸਟੂਡੈਂਟ ਦੂਸਰੇ ਪੱਖ ਤੋਂ ਵੀ ਡਰ ਰਿਹਾ ਕਿ ਕੱਲ੍ਹ ਨੂੰ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਵੀ ਸਾਨੂੰ ਇਹ ਸਮੱਸਿਆ ਨਾ ਆ ਜਾਵੇ। ਇਹ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਝੋਲ ਨਹੀਂ, ਮੈਂ ਤਾਂ ਕਹੂੰਗਾ ਕਿ ਰੋਲ ਘਚੋਲ ਪੈ ਗਈ ਆ ਕਿ ਜਿਹੜੇ ਬੰਦੇ ਕਹਿ ਲਓ ਕਿ ਬਾਹਰ ਜਾਣ ਵਾਲੇ ਆ, ਜਿਨ੍ਹਾਂ ਦੇ ਕਾਰੋਬਾਰ ਇਸ ਤਰ੍ਹਾਂ ਦੇ ਆ ਕਿ ਫੇਰੀਆਂ ਲੱਗਦੀਆਂ ਰਹਿੰਦੀਆਂ, ਜਾਂ ਜਿਹੜੇ ਸਟੂਡੈਂਟ ਨੇ ਉਹ ਖਾਸ ਤੌਰ 'ਤੇ ਫਸ ਗਏ ਆ ਕਸੂਤੇ ਕਿ ਇੱਥੇ ਕੋਈ ਹੋਰ ਮਿਲ ਨਹੀਂ ਰਹੀ। ਸਪੁਤਨਿਕ 5 ਵੀ ਮੇਰੇ ਖਿਆਲ ਦੇ ਨਾਲ ਹਾਲੇ ਆਈ ਨਹੀਂ ਹੈ, ਜਿਹਨੂੰ ਸਪੁਤਨਿਕ ਵੀ ਕਹਿੰਦੇ ਆ, ਕਿ ਉਹ ਆਈ ਨਹੀਂ ਹਾਲੇ, ਪੂਰੀ ਮਿਲਦੀ ਨਹੀਂ ਹੈ, ਬਹੁਤ ਘੱਟ ਆ। ਤਾਂ ਹੁਣ ਇਹ ਸਰਕਾਰ ਹੀ ਦੱਸ ਸਕਦੀ ਹੈ ਕਿ ਇਹਦਾ ਕੀ ਮਾਜਰਾ ਹੱਲ ਹੋਏਗਾ, ਕੀ ਮਸਲਾ ਹੱਲ ਹੋਏਗਾ। ਪਰ ਬਹੁਤ ਜ਼ਿਆਦਾ ਹੜਬੜਾਹਟ ਪੈਦਾ ਹੋ ਗਈ ਹੈ ਇੱਕ ਵਾਰੀ, ਚਲੋ ਕੋਈ ਬੇਚੈਨੀ ਹੈ ਲੋਕਾਂ 'ਚ। ਹੁਣ ਕਰੀਏ ਕੀ? ਬਹੁਤ ਸਾਰੇ ਲੋਕਾਂ ਨੇ ਕੋਵਿਸ਼ੀਲਡ ਲਵਾ ਲਈ ਹੈ, ਤੇ ਜੇ ਹੁਣ ਅੱਗੇ ਟੀਕਾ ਲੱਗ ਰਿਹਾ ਤਾਂ ਉਹਦੇ ਵਿੱਚ ਵੀ ਕੋਵਿਸ਼ੀਲਡ ਆ। ਸਰਕਾਰ ਆ ਕਿ ਸਰਕਾਰ ਨੂੰ ਹੁਣ ਕੁਝ ਵੀ ਸੁੱਝ ਨਹੀਂ ਰਿਹਾ, ਸਰਕਾਰ ਦੇ ਕੋਲ ਕੋਈ ਵੀ ਤਰਕ ਦਲੀਲ ਨਹੀਂ ਹੈ। ਅੱਜ ਸਾਰਾ ਦਿਨ ਬੀਤ ਗਿਆ, ਸੈਂਟਰ ਸਰਕਾਰ ਦਾ ਇਸ ਬਾਬਤ ਇੱਕ ਵੀ ਕੋਈ ਟਵੀਟ ਨਹੀਂ ਆਇਆ। ਜੇ ਆਇਆ ਤਾਂ ਮੈਂ ਫਿਰ ਨਜ਼ਰਅੰਦਾਜ਼ ਕਰ ਗਿਆ, ਮਾਫੀ ਚਾਹੁੰਦਾ। ਪਰ ਇਹਦੇ ਵਾਸਤੇ ਜ਼ਰੂਰ ਭਾਰਤ ਸਰਕਾਰ ਨੂੰ ਹੁਣ ਗੱਲ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਫਿਰ ਟੀਕੇ ਉਸ ਤਰ੍ਹਾਂ ਦੇ ਹੋਣ ਕਿ ਜਿੱਥੇ ਜਿਹਨੇ ਜਾਣਾ ਉਸ ਹਿਸਾਬ ਨਾਲ ਲਵਾ ਲਵੇ। ਔਰ ਇਹੀ ਨਿਊ ਵਰਲਡ ਆਰਡਰ ਦਾ ਇੱਕ ਸੀ ਕਿ ਸਾਨੂੰ ਇਸ ਤਰ੍ਹਾਂ ਦੀ ਦੁਨੀਆ ਵੇਖਣ ਨੂੰ ਮਿਲ ਸਕਦੀ ਹੈ ਕਿ ਰਸ਼ੀਆ ਕਹੂਗਾ ਕਿ ਸਪੁਤਨਿਕ ਲਵਾ ਕੇ ਆ ਜਾਓ, ਚਾਈਨਾ ਵਾਲੇ ਕਹਿ ਸਕਦੇ ਕਿ ਜੇ ਸਾਡੇ ਇੱਥੇ ਆਉਣਾ, ਤੁਸੀਂ ਬੀਜਿੰਗ ਆਉਣਾ, ਸ਼ੰਘਾਈ ਆਉਣਾ, ਆ ਜਾਓ, ਕੋਈ ਚੱਕਰ ਨਹੀਂ, ਵੈਲਕਮ ਹੈ, ਸਾਡੇ ਵਾਲੇ ਲਵਾਓ। ਹੋ ਸਕਦਾ US ਕਵੇ ਕਿ ਆਹ ਲਾ ਲਓ 3, ਕੈਨੇਡਾ ਵਾਲੇ ਕਹਿਣ ਕਿ ਆਹ ਲਾ ਲਓ, ਆਸਟ੍ਰੇਲੀਆ ਵਾਲੇ। ਸੋ ਇਹ ਇੱਕ ਵੱਖਰੀ ਕਿਸਮ ਦੀ ਦੁਨੀਆ ਜਿਹੜੀ ਹੈ ਨਾ, ਉਹ ਕੋਰੋਨਾ ਤੋਂ ਬਾਅਦ ਵੇਖਣ ਨੂੰ ਮਿਲ ਸਕਦੀ ਹੈ। ਔਰ ਉਹਦੀ ਕਿਤੇ ਨਾ ਕਿਤੇ ਬੁਨਿਆਦ ਜਿਹੜੀ ਆ ਰੱਖੀ ਜਾ ਚੁੱਕੀ ਹੈ, ਲੱਗਦਾ ਤੇ ਇਹੋ ਆ। ਜੀ ਜੀ ਬਿਲਕੁਲ, ਕਈ ਕੁਛ ਦੇਖਣ ਨੂੰ ਜਿਹੜਾ ਆ ਉਹ ਮਿਲਦਾ ਰਹਿਣਾ ਆ, ਮਿਲ ਰਿਹਾ ਹੈਗਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਸਿਆਸੀ ਗਤੀਵਿਧੀਆਂ ਦੇ ਦਿਨ, ਭਲਕੇ ਸਿੱਧੂ ਦਿੱਲੀ ਵਿੱਚ, ਕੇਜਰੀਵਾਲ ਚੰਡੀਗੜ੍ਹ। ਹਾਂਜੀ, ਗੱਲ ਤਾਂ ਕਹਿ ਲਓ ਕਿ ਭਰਪੂਰ ਗਤੀਵਿਧੀਆਂ ਦਾ ਦਿਨ ਹੈ, ਤੇ ਨਵਜੋਤ ਸਿੰਘ ਸਿੱਧੂ ਜਾ ਰਿਹਾ ਵਾ ਦਿੱਲੀ। ਇਸ ਤਰ੍ਹਾਂ ਕਹਿ ਲਓ ਕਿ ਹੁਣ ਜਿਵੇਂ ਬਿੱਲਾ ਤੰਦੂਰ 'ਚ ਫਸਿਆ ਸੀ ਨਾ, ਉਹ ਨਿਕਲਣ ਵਾਲਾ ਹੀ ਆ ਹੁਣ ਕੰਮ। ਇਹ ਆਖਰੀ ਕਹਿੰਦੇ ਆ ਕਿ ਮੁਲਾਕਾਤ ਆ। ਮੁਲਾਕਾਤ ਮਤਲਬ ਕਿ ਇਸ ਸੰਦਰਭ ਦੇ ਵਿੱਚ ਜੋ ਇਹ ਪ੍ਰਕਰਨ ਚੱਲ ਰਿਹਾ ਹੈ, ਇਹਨੂੰ ਸਿੱਟੇ ਤੀਕ ਪਹੁੰਚਾਉਣ ਵਾਸਤੇ ਜੋ ਕਵਾਇਦ ਕੀਤੀ ਗਈ ਆ, ਉਹਦਾ ਇਹ ਆਖਰੀ ਮੁਲਾਕਾਤ ਵਾਲਾ ਪੁਆਇੰਟ ਹੋ ਸਕਦਾ ਹੈ। ਸੋ ਇਕੱਲੇ ਜਾਣਗੇ ਹੁਣ ਸਿੱਧੂ, ਜਾਂ ਹੋਰ ਕੋਈ ਵੀ ਨਾਲ ਇੱਕ ਅੱਧਾ ਜਾਂਦਾ, ਪਤਾ ਨਹੀਂ, ਉਹ ਤਾਂ ਕੱਲ੍ਹ ਪਤਾ ਲੱਗੇਗਾ, ਦਿਨ ਚੜ੍ਹੇਗਾ। ਪਰ ਨਵਜੋਤ ਸਿੰਘ ਸਿੱਧੂ ਦੀ ਇਹ ਫੇਰੀ ਜਿਹੜੀ ਆ ਨਾ, ਸਾਰਿਆਂ ਦੇ ਕੰਨ ਖੜੇ ਕਰ ਰਹੀ ਆ, ਕਿਉਂਕਿ ਪੱਤਰਕਾਰਾਂ ਦੇ ਗਰੁੱਪਾਂ ਦੇ ਵਿੱਚ ਚਰਚਾ ਚੱਲ ਰਹੀ ਹੈ। ਟਾਵੇਂ ਟਾਵੇਂ ਪੱਤਰਕਾਰ ਸ਼ਾਦੀ ਭਰ ਰਹੇ ਆ ਕਿ ਮੁੱਖ ਮੰਤਰੀ ਦਾ ਕੈਂਡੀਡੇਟ ਸਿੱਧੂ ਬਣ ਜਾ ਰਿਹਾ ਆਉਣ ਵਾਲੇ ਸਮੇਂ 'ਚ। ਦੂਜੇ ਕਹਿੰਦੇ ਕਿ ਨਹੀਂ, ਇਸ ਤਰ੍ਹਾਂ ਨਹੀਂ, ਕਪਤਾਨੀ ਘੁਸਾ ਕੇ ਤੇ ਇਹਦੇ ਹੇਠ ਥੋੜੀ ਨਾ ਬੈਟਿੰਗ ਕਰੇਗਾ। ਸੋ ਬਹੁਤ ਚਰਚੇ ਚੱਲ ਪਏ ਆ। ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਮਾਣਿਤ ਚੀਜ਼ਾਂ ਨਹੀਂ ਹੈ, ਇੱਕ ਮੈਂ ਜਿਵੇਂ ਕਿਹਾ ਕਿ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ। ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਥਾਪੀ ਦੇ ਕੇ ਮੈਦਾਨ 'ਚ ਉਤਾਰ ਦੇਗੀ, ਜਾਂ ਇਹਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲਓ ਕਿ ਵਿਚਕਾਰ ਕੇ ਕਹੇਗੀ ਕਿ ਸਾਈਡ 'ਤੇ ਰਹੋ, ਇੰਤਜ਼ਾਰ ਕਰੋ, ਬਹੁਤ ਲੰਮੀ ਪਾਰੀ ਖਿਡਾਵਾਂਗੇ ਤੁਹਾਨੂੰ। ਇਹ ਕੱਲ੍ਹ ਨੂੰ ਪਤਾ ਲੱਗੇਗਾ। ਅਹਿਮ ਆ ਜੇ ਆਪਾਂ ਕਾਂਗਰਸ ਦੀ ਪੋਲੀਟਿਕਸ ਦੇ ਲਿਹਾਜ਼ ਨਾਲ ਵੇਖੀਏ, ਜਾਂ ਸਿੱਧੂ ਦੇ ਚਹੇਤਿਆਂ ਦੀ ਲਿਹਾਜ਼ ਨਾਲ ਵੇਖੀਏ, ਤਾਂ ਕਾਫੀ ਗਹਿਮਾ ਗਹਿਮੀ ਵਾਲਾ ਰਹੇਗਾ ਦਿਨ। ਵੇਖਣਾ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਉੱਥੇ ਬੋਲਦਾ ਹੈ, ਪੱਤਰਕਾਰਾਂ ਦੇ ਨਾਲ ਗੱਲ ਕੋਈ ਸਾਂਝੀ ਕਰਦਾ ਹੈ ਜਾਂ ਨਹੀਂ ਕਰਦਾ। ਵੈਸੇ ਪਿਛਲੀ ਵਾਰੀ ਬੋਲ ਆਇਆ ਸੀ ਥੋੜਾ ਜਿਹਾ, ਤਾਂ ਕਿ ਹੁਣ ਉਹ ਸਾਰੀ ਗੱਲ ਖੋਲ ਕੇ ਦੱਸਦਾ। ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ। ਇਹਦਾ ਮਤਲਬ ਹੈ ਕਿ ਕਾਫੀ ਕੁਛ ਜਿਹੜਾ ਆ ਉਹ ਸੋਚ ਕੇ ਵਿਚਾਰ ਕੇ ਇਹਨਾਂ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ। ਸੱਦਾ ਸਿੱਧੂ ਨੂੰ ਆਇਆ, ਸਿੱਧਾ ਇਹ ਜਾਊਗਾ, ਉੱਥੋਂ ਕਿਸ ਤਰ੍ਹਾਂ ਆਉਂਦਾ ਇਹ ਵੇਖਣ ਵਾਲੀ ਹੋਈ ਗੱਲ।
ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਅਰਵਿੰਦ ਕੇਜਰੀਵਾਲ ਅਚਾਨਕ ਇੱਕ ਕਰਦਾ ਫੇਸਬੁੱਕ ਤੇ ਪੋਸਟ ਪਾ ਕੇ ਐਲਾਨ ਕਿ ਦੇਖੋ ਜੀ ਮੈਂ ਚੰਡੀਗੜ੍ਹ ਆ ਰਿਹਾ, ਤੇ ਨਾਲ ਗੱਲ ਵਿੱਚ ਦੀ ਜਿਹੜੀ ਕਹਿੰਦਾ ਉਹ ਤਕਰੀਬਨ ਇੱਕ ਥੋੜੀ ਜਿਹੀ ਸਥਿਤੀ ਨੂੰ ਸਾਫ਼ ਕਰਦੀ ਹੈ। ਉਹ ਕਹਿੰਦਾ ਕਿ ਇੰਨੀ ਮਹਿੰਗਾਈ ਵਿੱਚ ਇੱਕ ਮਹਿਲਾ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫਤ ਦਿੰਦੇ ਹਾਂ, ਮਹਿਲਾਵਾਂ ਬਹੁਤ ਖੁਸ਼ ਹਨ। ਪੋਸਟ ਵੀ ਪੰਜਾਬੀ 'ਚ ਹੈ। ਪੰਜਾਬ ਦੀਆਂ ਮਹਿਲਾਵਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ ਆਪ ਦੀ ਸਰਕਾਰ ਮੁਫਤ ਬਿਜਲੀ ਦੇਵੇਗੀ। ਕੱਲ੍ਹ ਚੰਡੀਗੜ੍ਹ 'ਚ ਮਿਲਦੇ ਹਾਂ। ਸੋ ਅਰਵਿੰਦ ਕੇਜਰੀਵਾਲ ਪੰਜਾਬੀ ਹੁਣ ਥੋੜੀ ਬਹੁਤੀ ਸਿੱਖ ਹੀ ਗਿਆ, ਪਰ ਟਾਈਪਿਸਟ ਮੈਨੂੰ ਲੱਗਦਾ ਉਹਨੇ ਪੱਕਾ ਹੀ ਰੱਖ ਲਿਆ ਹੋਣਾ। ਹੁਣ ਚੋਣਾਂ ਤੱਕ ਕਹਿੰਦਾ ਹੋਣਾ ਕਿ ਨਾਲ ਹੀ ਰਹਿ ਮੇਰੀ, ਬੜੇ ਟਵੀਟ ਕਰਨੇ ਪੈਣੇ ਨੇ ਪੰਜਾਬੀ 'ਚ। ਖੈਰ ਹੁਣ ਇਹਦੇ ਵਿੱਚ ਅੰਦਾਜ਼ਾ ਲਾਉਣਾ ਬਹੁਤ ਔਖਾ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਹੈਗੇ ਨੇ ਹੇਠਲੇ ਕਾਡਰ ਦੇ ਬੰਦੇ, ਜਾਂ ਕਹਿ ਲਓ ਕਿ ਸੈਕੰਡ ਕਤਾਰ ਦੇ ਜਿਹੜੇ ਲੀਡਰ ਹੁੰਦੇ ਆ, ਸ਼ਾਇਦ ਉਹਨਾਂ ਨੂੰ ਵੀ ਪੂਰੇ ਪੱਤਿਆਂ ਦਾ ਤਾਂ ਨਹੀਂ ਪਤਾ ਹੋਣਾ। ਪਰ ਜਿਹੜੀ ਗੱਲ ਆਪਾਂ ਅੰਦਾਜ਼ਾ ਨਹੀਂ ਦੇਖਦੇ ਆ ਕਿ ਇਹਦੇ ਵਿੱਚ ਜ਼ਿਕਰ ਤੇ ਆ ਕਿ 200 ਯੂਨਿਟ ਬਿਜਲੀ ਮੁਫਤ ਦਿੰਦੇ ਆ, ਤੇ ਅਸੀਂ ਕੱਲ ਇੱਥੇ ਵੀ ਐਲਾਨ ਕਰਾਂਗੇ, ਮਤਲਬ ਕਿ ਆਮ ਆਦਮੀ ਪਾਰਟੀ ਮੁਫਤ ਬਿਜਲੀ ਦੇਵੇਗੀ। ਹੋ ਸਕਦਾ ਕਿ ਇਹੀ ਪੱਤਾ ਖੇਡਣ ਜਾ ਰਹੇ ਹੋਣ, ਹੋ ਸਕਦਾ ਕੁਝ ਸ਼ਮੂਲੀਅਤ ਹੋ ਜਾਵੇ ਹੋਰ ਬੰਦਿਆਂ ਦੀ, ਕੁਝ ਹੋਰ ਵੱਡੇ ਚਿਹਰੇ ਜਿਹੜੇ ਆ ਉਹ ਵੀ ਝਾੜੂ ਫੜ ਲੈਣ, ਜਾਂ ਕੁਝ ਵੱਡਾ ਐਲਾਨ ਹੋ ਜਾਵੇ। ਇਹ ਸਾਰੀਆਂ ਚੀਜ਼ਾਂ ਨੇ। ਪਰ ਬਿਜਲੀ ਵਾਲਾ ਮਾਮਲਾ, ਕਿਉਂਕਿ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਇੱਥੇ ਦੇ ਖੇਤਰੀ ਚੈਨਲ ਆ ਉਹਨਾਂ ਟੈਲੀਵਿਜ਼ਨਾਂ 'ਤੇ ਡਿਬੇਟਾਂ ਚੱਲਦੀਆਂ ਰਹੀਆਂ ਨੇ ਬਿਜਲੀ ਦੇ ਰੇਟਾਂ ਨੂੰ ਲੈ ਕੇ, ਜਾਂ ਫਿਰ ਨਿੱਜੀ ਥਰਮਲਾਂ ਦੇ ਨਾਲ ਸਮਝੌਤਿਆਂ ਨੂੰ ਲੈ ਕੇ। ਕਿਉਂ? ਕਿਉਂਕਿ ਹੁਣ ਮੌਕਾ ਵੀ ਆ, ਦਸਤੂਰ ਵੀ ਆ, ਤੇ ਲੋਹਾ ਗਰਮ ਵੀ ਆ। ਕਿਉਂ? ਮਾਮਲਾ ਇਹ ਆ ਕਿ ਇਸ ਵੇਲੇ ਝੋਨਾ ਲੱਗ ਰਿਹਾ, ਔੜ ਲੱਗ ਪਈ ਆ ਪੰਜਾਬ ਦੇ ਵਿੱਚ, ਬਿਜਲੀ ਪੂਰੀ ਨਹੀਂ ਆ ਰਹੀ। ਜਿਹੜੇ ਥਰਮਲ ਆ ਉਹਨਾਂ ਦੇ ਯੂਨਿਟ ਜਿਹੜੇ ਆ ਠੰਡੇ ਹੋ ਰਹੇ ਆ, ਤੇ ਦਿਨ ਜਿਹੜੇ ਤੱਤੇ ਹੋ ਰਹੇ ਆ। ਮਤਲਬ ਕਿ ਲੋਕ ਤਰਾਹ ਕਰ ਰਹੇ ਆ ਖੇਤਾਂ ਦੇ ਵਿੱਚ, ਕਿਸਾਨ ਜਿਹੜੇ ਉਹ ਪਿੱਟ ਰਹੇ ਆ ਕਿ ਕੈਪਟਨ ਬਾਹਰ ਨਿਕਲ, ਸਿਸਟਮ ਵਿੱਚ ਤੇਰਾ ਕੀ ਰੱਖਿਆ। ਹੁਣ ਰੌਲਾ ਇਹ ਆ ਕਿ ਜਦੋਂ ਸਾਰੀਆਂ ਚੀਜ਼ਾਂ ਬਿਲਕੁਲ ਅਨੁਕੂਲ ਨੇ, ਜਦੋਂ ਇਹ ਮੌਕੇ ਬਣਦੇ ਪਏ ਆ, ਤਾਂ ਫਿਰ ਬਿਜਲੀ ਵਾਲਾ ਮੁੱਦਾ ਸ਼ਾਇਦ ਜਿਹੜਾ ਕਿ ਇਹਨਾਂ ਨੇ ਪਹਿਲਾਂ ਵੀ ਚੁੱਕਿਆ ਸੀ, ਉਹ ਬਾਅਦ ਦੇ ਵਿੱਚ ਡ੍ਰੌਪ ਆਊਟ ਕਰ ਦਿੱਤਾ ਕਿਤੇ ਨਾ ਕਿਤੇ ਇਹਨਾਂ ਨੇ। ਤਾਂ ਉਹ ਮੁੱਦਾ ਇਹ ਚਾਹੁੰਦੇ ਆ ਕਿ ਅਕਾਲੀ ਦਲ ਵਾਲੇ ਤਾਂ ਉਹਦੇ ਤੇ ਕੋਈ ਬਹੁਤੀ ਪੋਲਿਟਿਕਸ ਨਹੀਂ ਕਰ ਸਕਦੇ, ਕਿਉਂਕਿ ਸਮਝੌਤੇ ਵਗੈਰਾ ਇਹਨਾਂ ਦੇ ਵੇਲੇ ਦੇ ਹੋਏ ਸੀਗੇ, ਤਾਂ ਕਿਉਂ ਨਾ ਅਸੀਂ ਇਹ ਗੇਮ ਖੇਡ ਦਈਏ। ਦੂਜੀ ਗੱਲ ਯਾਦ ਹੀ ਹੋਣੀ ਆ ਤੁਹਾਨੂੰ ਕਿ ਹਰੀਸ਼ ਰਾਵਤ ਨੇ ਵੀ ਕਿਹਾ ਸੀਗਾ ਕਿ 200 ਯੂਨਿਟ ਬਿਜਲੀ ਮੁਫਤ ਦੇਣ ਦਾ ਅਸੀਂ ਐਲਾਨ ਕਰਵਾਵਾਂਗੇ। ਉਹ ਵੀ ਗੱਲ ਜਿਹੜੀ ਪਾਈਪਲਾਈਨ 'ਚ ਆ। ਤਾਂ ਕਿਤੇ ਨਾ ਕਿਤੇ ਕੈਪਟਨ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਔਰਤ ਵਰਗ ਨੂੰ ਵੀ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਆਮ ਵਰਗ ਦੀ ਗੱਲ ਕਰਨ ਦੀ ਯਤਨਸ਼ੀਲਤਾ ਹੈ। ਬਾਕੀ ਦੇਖੋ ਕੱਲ ਨੂੰ ਇਸ ਪਟਾਰੀ ਦੇ ਵਿੱਚੋਂ ਕੀ ਨਿਕਲਦਾ ਵਾ। ਜੀ ਜੀ ਬਿਲਕੁਲ, ਹੜਕੰਪ ਤਾਂ ਚੌਂਚ ਫੇਰੇ ਮਚਿਆ ਹੀ ਹੋਇਆ ਆ। ਇੱਧਰ ਪੰਜਾਬ ਬਸਪਾ ਅੰਦਰ ਫੁੱਟ, ਟਿਕਟਾਂ ਦੀ ਅਦਲਾ ਬਦਲੀ ਤੋਂ ਮਾਇਆਵਤੀ ਦਾ ਇਨਕਾਰ। ਹਾਂਜੀ ਵੇਖੋ, ਇਹਨਾਂ ਦੀ ਵੀ ਆਪਸੀ ਫੁੱਟ ਜਿਹੜੀ ਆ, ਆਪਦਾ ਕਲੇਸ਼ ਆ ਜਿਹੜਾ, ਉਹ ਸਾਂਭਿਆ ਨਹੀਂ ਜਾ ਰਿਹਾ। ਵੈਸੇ ਘਰ ਘਰ ਹੀ ਮਤਲਬ ਕਿ ਉਹੀ ਹਾਲ ਹੈ ਜਿਵੇਂ ਫਰੀਦ ਜੀ ਨੇ ਆਖਿਆ ਸੀਗਾ ਨਾ। ਤੇ ਇਹਨਾਂ ਦੇ ਸਿਆਸੀ ਘਰਾਂ ਦੇ ਵਿੱਚ ਭਾਜਪਾ 'ਚ ਵੀ ਫੁੱਟ ਆ। ਜੋਸ਼ੀ ਵੇਖੋ ਕਿੰਨਾ ਬਾਗੀ ਹੋਇਆ ਪਿਆ, ਕਈ ਛੱਡ ਗਏ ਆ ਭਾਜਪਾ ਦੇ ਵਿੱਚ। ਇੱਕ ਹੋਰ ਇਹਨਾਂ ਦਾ ਲੀਡਰ ਭਾਜਪਾ 'ਚੋਂ ਨਿਕਲ ਕੇ ਆਮ ਆਦਮੀ ਪਾਰਟੀ 'ਚ ਗਿਆ ਵਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਅਕਾਲੀਆਂ 'ਚ ਤਾਂ ਟੁੱਟ ਭੱਜ ਹੋ ਹੀ ਚੁੱਕੀ ਆ, ਆਮ ਆਦਮੀ ਪਾਰਟੀ 'ਚ ਟੁੱਟ ਭੱਜ ਹੋਈ ਆ। ਹੁਣ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਆ ਕੇ ਅਕਾਲੀ ਅਤੇ ਆਪ ਤੇ ਥੋੜਾ ਜਿਹਾ ਬਚੇ ਪਏ ਆ, ਪਰ ਇਹਨਾਂ ਦਾ ਦੂਜਿਆਂ ਦਾ ਸਾਰਿਆਂ ਦਾ ਹਾਲ ਬੁਰਾ ਆ। ਦਰਅਸਲ ਗੱਲ ਕੀ ਆ ਕਿ ਅੰਦਰ ਖਾਤੇ ਰਾਜ ਕਰਨਵੀਰ ਸਿੰਘ ਜੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਲੀਡਰ ਆ, ਮਤਲਬ ਕਿ ਜਿਹੜੇ ਲੋਕਲ ਲੀਡਰ ਆ, ਚਾਹੇ ਉਹ ਨੈਸ਼ਨਲ ਲੈਵਲ ਦੇ ਫੇਸ ਨਹੀਂ ਹੈ, ਪਰ ਇੱਥੋਂ ਦੇ ਲੋਕਲ ਲੀਡਰ ਆ ਜਿਹੜੇ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ, ਐਸੀ ਭਾਈਚਾਰੇ ਦੇ ਮੁੱਦਿਆਂ ਤੇ ਅੱਛੀ ਪਕੜ ਆ, ਜਿਨ੍ਹਾਂ ਨੂੰ ਇੱਥੋਂ ਦੇ ਸਮਾਜਿਕ ਤਾਣੇ ਬਾਣੇ ਦਾ ਪੂਰਾ ਇਲਮ ਆ, ਉਹ ਲੀਡਰ ਜਾਂ ਉਹਨਾਂ ਦੇ ਨਾਲ ਜੁੜੇ ਲੋਕ ਇਹ ਮਹਿਸੂਸ ਕਰਦੇ ਆ ਕਿ ਵੇਖੋ ਗੱਲ ਇਹ ਆ ਕਿ ਜਿਹੜੀਆਂ ਸਾਨੂੰ ਸੀਟਾਂ ਛੱਡੀਆਂ ਗਈਆਂ ਨੇ, ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਦੁਆਬੇ ਦੇ ਵਿੱਚ, ਉੱਥੇ ਸਾਡਾ ਦਾਅਵਾ ਇੰਨਾ ਜ਼ਿਆਦਾ ਕਮਜ਼ੋਰ ਆ ਕਿ ਅਸੀਂ ਬਾਜ਼ੀ ਨਹੀਂ ਮਾਰ ਸਕਦੇ। ਜਾਂ ਹੋਰ ਜਿੱਦਾਂ ਮਾਝੇ ਵੱਲ, ਉੱਥੇ ਵੀ ਸਾਡੀ ਇਹੋ ਪੋਜੀਸ਼ਨ ਹੈ। ਤੇ ਜਿੱਥੇ ਅਸੀਂ ਚੰਗਾ ਪ੍ਰਦਰਸ਼ਨ ਕਰ ਸਕਦੇ ਸਾਂ, ਉੱਥੋਂ ਸਾਨੂੰ ਇਹਨਾਂ ਨੇ ਪਿੱਛੇ ਤੱਕ ਦਿੱਤਾ ਆ। ਕਿਤੇ ਨਾ ਕਿਤੇ ਸਾਡੇ ਨਾਲ ਸਿਆਸੀ ਠੱਗੀ ਹੋਈ ਆ, ਇਹ ਮਹਿਸੂਸ ਕਰਦੇ ਨੇ ਉਹਨਾਂ ਦੇ ਕੁਛ ਬੰਦੇ। ਔਰ ਇਹਦਾ ਨਤੀਜਾ ਤੁਹਾਡੇ ਸਾਹਮਣੇ ਮੈਂ 2 ਪ੍ਰਮਾਣ ਦੇ ਰਿਹਾ ਵਾਂ ਕਿ ਇੱਕ ਤਾਂ ਇਹਨਾਂ ਨੇ ਰਿਸ਼ਪਾਲ ਰਾਜੂ, ਤੁਸੀਂ ਜਾਣਦੇ ਹੋਗੇ ਸ਼ਾਇਦ, ਬਹੁਤ ਵੱਡਾ ਫੇਸ ਹੈ ਇਹਨਾਂ ਦਾ,
ਪ੍ਰਧਾਨ ਰਹਿ ਚੁੱਕੇ ਆ, ਪੰਜਾਬੀ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਆ। ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਪਾਰਟੀ ਚੋਂ ਹੀ ਕੱਢ ਦਿੱਤਾ ਵਾ, ਬਰਖਾਸਤ ਕਰ ਦਿੱਤਾ ਹੈ। ਬਹੁਤ ਵੱਡੀ ਗੱਲ ਹੈ, ਖਬਰ ਆ ਰਹੀ ਹੈ। ਦੂਜਾ ਮਿਸਾਲ ਆਪਾਂ ਜਿਹੜਾ ਇੱਥੇ ਲਵਾਂਗੇ ਉਹ ਹੈਗਾ ਆ ਸ਼ਾਲੀਮਾਰ। ਸ਼ਾਲੀਮਾਰ ਵੀ ਬਹੁਤ ਵੱਡਾ ਨਾਮ ਆ, ਉਹ ਗੁਰਸਿੱਖ ਨੇ ਤੇ ਸ਼ਡਿਊਲ ਕਾਸਟ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਨਾਮ ਆ। ਸ਼ਾਲੀਮਾਰ ਜੀ ਕੀ ਕਹਿ ਰਹੇ ਆ, ਉਹ ਕਹਿੰਦੇ ਆ ਕਿ ਦੇਖੋ ਮੈਂ ਆਪਦਾ ਅਸਤੀਫਾ ਆਪ ਹੀ ਦੇ ਰਿਹਾ, ਕਿਉਂਕਿ ਮੈਨੂੰ ਪਤਾ ਆ ਕਿ ਜਿਸ ਤਰ੍ਹਾਂ ਦੇ ਅਸੀਂ ਮੁੱਦੇ ਚੁੱਕ ਰਹੇ ਹਾਂ, ਸਿਧਾਂਤਕ ਮੁੱਦੇ ਜਿਹੜੇ ਸਾਡੇ ਇਸ ਵੇਲੇ ਹਨ, ਤਾਂ ਇਹਨਾਂ ਨੇ ਇਲਜ਼ਾਮ ਲਾ ਕੇ ਕੱਲ ਨੂੰ ਕੱਢਣਾ, ਮੇਰਾ ਅਸਤੀਫਾ ਆਪਣੇ ਆਪ ਹੀ ਆ ਗਿਆ। ਮਤਲਬ ਜੇ ਆਪਾਂ ਰਾਜੂ ਦੀ ਗੱਲ ਕਰੀਏ, ਉਹ ਵੀ ਕਹਿੰਦਾ ਇਹ ਪਹਿਲਾਂ ਦੀ ਗਿਣੀ ਮਿੱਥੀ ਸਾਜ਼ਿਸ਼ ਹੈ, ਇਹਨਾਂ ਕੋਲ ਮੈਨੂੰ ਕੱਢਣ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਹੈ ਨਹੀਂ। ਸਮਝ ਗਏ ਨਾ? ਤਾਂ ਇੱਕ ਕੱਢ ਰਹੇ ਨੇ ਤਾਂ ਦੂਜਾ ਆਪਣੇ ਆਪ ਹੀ ਨਿਕਲ ਰਿਹਾ ਹੈ ਕਿ ਮੈਂ ਜਾ ਰਿਹਾ ਵਾਂ। ਤਾਂ ਗੱਲ ਵੇਖ ਲਓ ਹੁਣ ਜਿਹੜੇ ਸ਼ਾਲੀਮਾਰ ਜੀ ਆ, ਉਹਨਾਂ ਨੇ ਕੀ ਇਤਰਾਜ਼ ਦਿੱਤਾ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਪੱਤਰਕਾਰਾਂ ਵੱਲੋਂ, ਸਥਾਨਕ ਪੱਤਰਕਾਰਾਂ ਵੱਲੋਂ। ਤਾਂ ਉਹ ਕਹਿੰਦੇ ਆ ਕਿ ਵੇਖੋ ਗੱਲ ਇਹ ਆ ਕਿ ਜਿਨ੍ਹਾਂ ਦੇ ਸਮੇਂ ਦੇ ਵਿੱਚ, ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਬੇਅਦਬੀਆਂ ਹੋਈਆਂ, ਗੋਲੀकांड ਵਾਪਰੇ, ਅਸੀਂ ਉਹਨਾਂ ਵਾਸਤੇ ਵੋਟਾਂ ਕਿਵੇਂ ਮੰਗ ਸਕਦੇ ਆ? ਸਾਨੂੰ ਕੋਈ ਜਵਾਬ ਤੇ ਦੇਵੇ ਨਾ ਲੀਡਰਸ਼ਿਪ। ਅਸੀਂ ਜਾ ਕੇ ਲੋਕਾਂ ਨੂੰ ਆਖੀਏ ਤੇ ਆਖੀਏ ਕੀ? ਅਸੀਂ ਲੋਕਾਂ ਨੂੰ ਸਮਝਾਈਏ ਤੇ ਸਮਝਾਈਏ ਕੀ? ਹੁਣ ਆਹ ਗੱਲਾਂ ਜਿਹੜੀਆਂ ਸਿਧਾਂਤਕ ਨੇ ਭਾਈ, ਕਈ ਵਾਰ ਹੁਣ ਗੁਰਸਿੱਖ ਬੰਦਾ ਜਾ ਕੇ ਵੋਟਾਂ ਇਸ ਤਰ੍ਹਾਂ ਮੰਗੇਗਾ, ਸਵਾਲ ਹੋਣਗੇ, ਹੁੰਦੇ ਆਪਾਂ ਵੀਡੀਓ ਵੇਖਦੇ ਆ, ਅਕਾਲੀਆਂ ਨੂੰ ਘੇਰ ਲੈਂਦੇ ਨੇ ਲੋਕ ਕਈ ਥਾਈਂ। ਇਸ ਤਰ੍ਹਾਂ ਹੁੰਦਾ ਕਿ ਇਹਨਾਂ ਦੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ, ਕਿਉਂਕਿ ਮੁੱਦਾ ਹੀ ਕੁਛ ਐਸਾ ਹੈ। ਸੋ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋ ਮਾਮਲੇ ਆ ਜਿਹੜੇ ਸਪਸ਼ਟ ਕਰਦੇ ਆ, ਇਹ ਮਤਲਬ ਕਿ ਇਹ ਨਹੀਂ ਕੋਈ ਤੁੱਕੇਬਾਜ਼ੀ ਵਾਲੀ ਖਬਰ ਨਹੀਂ। ਦੋ ਇਹ ਜਿਹੜੇ ਇੱਕ ਬਰਖਾਸਤੀ ਵਾਲਾ ਮਸਲਾ ਤੇ ਦੂਸਰਾ ਅਸਤੀਫੇ ਵਾਲਾ ਮਸਲਾ, ਇਹ ਦੋ ਮਸਲੇ ਆਪਣੇ ਆਪ ਦੇ ਵਿੱਚ ਮੋਹਰ ਲਾ ਦਿੰਦੇ ਆ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਇਸ ਅਲਾਇੰਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਵਿੱਚ ਹਲਚਲ ਹੈ। ਰਹੀ ਗੱਲ ਹੁਣ ਮਾਇਆਵਤੀ ਦੀ, ਮਾਇਆਵਤੀ ਨੇ ਉੱਥੇ ਐਲਾਨ ਕਰ ਦਿੱਤਾ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ। ਵੇਖੋ ਓਵੈਸੀ ਨੇ ਵੀ ਕਹਿ ਦਿੱਤਾ। ਵੈਸੇ ਕਮਾਲ ਦੀ ਗੱਲ ਆ ਕਿ ਸੁਖਬੀਰ ਸਿੰਘ ਬਾਦਲ ਵੀ ਦਿੱਲੀ ਜਾਂਦੇ ਆ, ਉਦੋਂ ਹੀ ਅਮਿਤ ਸ਼ਾਹ ਵੀ ਮੀਟਿੰਗਾਂ ਕਰ ਰਹੇ ਹੁੰਦੇ ਆ, ਉਦੋਂ ਹੀ ਮਾਇਆਵਤੀ ਡਿਕਲੇਅਰ ਕਰ ਦਿੰਦੀ ਆ ਕਲੀਅਰਲੀ ਕਿ ਸੀਟਾਂ ਦੀ ਹੁਣ ਅਦਲਾ ਬਦਲੀ ਨਹੀਂ ਹੋਏਗੀ। ਉਦੋਂ ਹੀ ਕੀ ਸੀ ਸਾਰਾ ਕੁਛ, ਸਮਝ ਤੋਂ ਪਰੇ ਦੀ ਗੱਲ ਆ, ਸਮਝ ਤੋਂ ਪਰੇ ਦੀ ਗੱਲ ਆ। ਕਿਉਂ? ਕਿਉਂਕਿ ਯੂਪੀ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਇੱਥੇ ਵੀ ਅਕਾਲੀਆਂ ਨੂੰ ਫਾਇਦਾ ਹੈ, ਇਸ ਅਲਾਇੰਸ ਦਾ ਅਕਾਲੀਆਂ ਨੂੰ ਫਾਇਦਾ ਵਾ, ਜਿੰਨਾ ਕੁ ਆਪਾਂ ਨੂੰ ਸਮਝ ਆ ਰਿਹਾ। ਉੱਥੇ ਕੀ ਆ ਕਿ ਉੱਥੇ ਭਾਜਪਾ ਨੂੰ ਫਾਇਦਾ ਹੋ ਰਿਹਾ ਜੇ ਇਕੱਠੇ ਜਾਂਦੇ ਆ, ਕਿਉਂਕਿ ਉਧਰ ਮੁੰਡਾ ਜਿਹੜਾ ਚੰਦਰ ਸ਼ੇਖਰ ਰਾਵਨ ਆ ਉਹ ਵੀ ਆਏਗਾ। ਇਸ ਤਰ੍ਹਾਂ ਇੱਕ ਸੈਕੂਲਰ ਫੋਰਸਸ ਜਿਹੜੀਆਂ ਨੇ ਉਹਨਾਂ ਦਾ ਵੀ ਆਪਣਾ ਬਹੁਤ ਵੱਡਾ ਵੋਟ ਸ਼ੇਅਰ ਹੈ ਜਿਹੜਾ ਸ਼ਡਿਊਲ ਕਾਸਟ ਵੋਟ ਦੇ ਵਿੱਚ ਹੈਗਾ, ਉਹ ਵੀ ਲੈ ਜਾਣਗੇ। ਸੋ 21% ਵੋਟ ਸ਼ੇਅਰ ਜਿਹੜਾ ਕਿ ਇਸ ਇਲੈਕਸ਼ਨ ਨੂੰ ਬਦਲ ਸਕਦਾ ਸੀਗਾ, ਉਹ ਵੰਡਿਆ ਗਿਆ ਧੜਿਆਂ 'ਚ, ਸਮਝ ਕੇ ਨਾ, ਜਿਹਦਾ ਨੁਕਸਾਨ ਹੋਣਾ। ਇਹ ਸੈਕੂਲਰ ਫੋਰਸਸ ਜਿਹੜੀਆਂ ਚਾਹੇ ਉਹ ਕਾਂਗਰਸ ਆਪਣੇ ਤੌਰ ਤੇ ਜਾਏਗੀ, ਫਿਰ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ, ਤਾਂ ਇੱਧਰ ਜੇ ਆਪਾਂ ਦੇਖੀਏ ਸ਼ਡਿਊਲ ਕਾਸਟ ਭਾਈਚਾਰੇ ਦੀਆਂ ਹੀ ਦੋ ਪਾਰਟੀਆਂ, ਇੱਕ ਰਾਵਨ ਦੀ ਔਰ ਇੱਕ ਮਾਇਆਵਤੀ ਦੀ, ਜਿਹੜੀ ਮੈਦਾਨ 'ਚ ਹੋਏਗੀ। ਤਾਂ ਵੋਟ ਜਿਹੜੀ ਵੰਡੀ ਗਈ, ਵਿਰੋਧੀ ਵੋਟ ਵੰਡੀ ਜਾਣ ਦਾ ਮਤਲਬ ਇਹ ਹੁੰਦਾ ਕਿ ਹਾਕਮ ਧਿਰ ਨੂੰ, ਹੁਕਮਰਾਨ ਧਿਰ ਨੂੰ, ਜਾਂ ਖਾਸ ਤੌਰ ਤੇ ਜਦੋਂ ਓਵੈਸੀ ਵਰਗਾ ਬੰਦਾ ਆਇਆ ਜਿਹਦਾ ਕੰਮ ਕੁਛ ਨਹੀਂ ਹੈ, ਜਿਹਨੇ ਹਿੰਦੂ ਮੁਸਲਮਾਨ ਦਾ ਮਸਲਾ ਇੰਨਾ ਬਣਾ ਦੇਣਾ ਆ ਕਿ ਜਿਹੜੀ ਹਿੰਦੂ ਵੋਟ ਆ ਉਹ ਇੱਕ ਪਾਲੇ 'ਚ ਆ ਜਾਏਗੀ। ਉਹਦਾ ਫਾਇਦਾ ਇਹ ਹੋਏਗਾ ਕਿ ਜਿਹੜੀ ਮੁਸਲਿਮ ਵੋਟ ਆ ਥੋੜੀ ਉਹ ਡਿਵਾਈਡ ਹੋ ਜਾਏਗੀ ਸਮਾਜਵਾਦੀਆਂ 'ਚ ਜਾਂ ਕਾਂਗਰਸ 'ਚ ਜਾਂ ਬਸਪਾ ਦੇ ਵਿੱਚ। ਤਾਂ ਇਹਦਾ ਲਾਹਾ ਜਿਹੜਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਫਿਰ ਕਿੱਧਰ ਨੂੰ ਜਾਂਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਰਾਜਨੀਤਿਕ ਪਰਦਾਪੋਸ਼ੀ ਦੇ ਹੇਠ ਚੱਲਦੀਆਂ ਨੇ। ਆਪਾਂ ਨੂੰ ਸਭ ਨੂੰ ਪਤਾ ਕਿਸ ਤਰ੍ਹਾਂ ਅਲਾਇੰਸ ਹੁੰਦੇ ਆ, ਕਿਸ ਤਰ੍ਹਾਂ ਐਲਾਨ ਹੁੰਦੇ ਆ। ਪਰੰਤੂ ਯੂਪੀ ਦਾ ਜਿਹੜਾ ਮਾਇਆਵਤੀ ਦਾ ਫੈਸਲਾ, ਉਹਦੇ ਤੇ ਚਾਹੇ ਤੁਸੀਂ ਕਿਸੇ ਵੀ ਵਿਸ਼ਲੇਸ਼ਕ ਦਾ ਤੁਸੀਂ ਵਿਸ਼ਲੇਸ਼ਣ ਲੈ ਲਓ, ਚਾਹੇ ਕਿਸੇ ਵੀ ਸਿਆਣੇ ਪੱਤਰਕਾਰ ਦਾ ਤੁਸੀਂ ਰਿਐਕਸ਼ਨ ਪੜ੍ਹ ਲਓ, ਕਹਿੰਦੇ ਕਿ ਮਾਇਆਵਤੀ ਅਸਿੱਧੇ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਹੀ ਕਰ ਰਹੀ ਹੈ, ਔਰ ਹੋ ਸਕਦਾ ਦੋਵੇਂ ਰਲ ਕੇ ਸਰਕਾਰ ਵੀ ਬਣਾ ਲੈਣਾ ਆਉਣ ਸਮੇਂ ਦੇ ਵਿੱਚ। ਮਤਲਬ ਜਿਵੇਂ ਆਪਾਂ ਦੇਖਿਆ ਕਿ ਇੱਕ ਮੌਕਾ ਆਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਦੀ ਰਹਿ ਗਈ ਪਹਿਲੀ ਵਾਰੀ, ਤਾਂ ਉਹਨਾਂ ਨੇ ਕਾਂਗਰਸ ਦੇ ਨਾਲ ਹੀ ਅਲਾਇੰਸ ਕਰ ਲਿਆ ਸੀਗਾ, ਉਹ ਚਾਹੇ ਬਾਹਰੀ ਉਹਨਾਂ ਨੇ ਦਿੱਤਾ ਸੀਗਾ ਸਪੋਰਟ। ਸੋ ਇਸ ਤਰ੍ਹਾਂ ਦਾ ਇਮਕਾਨ ਬਣਿਆ ਵਾ। ਹੁਣ ਦੇਖੋ
ਕੀ ਬਣਦਾ, ਪਰ ਬਹੁਜਨ ਸਮਾਜ ਪਾਰਟੀ ਦੇ ਵਿੱਚ ਫੁੱਟ ਜ਼ਰੂਰ ਹੈਗੀ ਹੈ ਇਸ ਚੀਜ਼ ਨੂੰ ਲੈ ਕੇ। ਜੀ ਜੀ, ਇਹ ਤਾਂ ਪੰਜਾਬ ਵਾਲਿਆਂ ਦੇ ਨਾਲ ਨਾਤੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ। ਇਹ ਕੰਮ ਨਾ ਬਾਅਦ ਦੇ ਵਿੱਚ ਹੋ ਜਾਵੇ, ਸੋ ਦੇਖਣਾ ਹੋਊਗਾ ਕੀ ਹੈ। ਪਰ ਗਰਮਾਇਆ ਪਿਆ ਜੀ ਪੂਰਾ ਸਿਆਸੀ ਮਾਹੌਲ, ਕੁਛ ਨਾ ਕੁਛ ਜਿਹੜੀਆਂ ਹਿਲਜੁਲਾਂ ਪੂਰੀਆਂ ਚੱਲ ਰਹੀਆਂ ਆ। ਜਸ ਬਾਜਵਾ ਤੇ ਸੋਨੀਆ ਮਾਨ ਖਿਲਾਫ ਕੇਸ ਦਰਜ ਕਰ ਕਸੂਤੀ ਘਿਰੀ ਚੰਡੀਗੜ੍ਹ ਪੁਲਿਸ। ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਦੋਵੇਂ ਜਿਹੜੇ ਸੈਲੀਬ੍ਰਿਟੀ ਆ, ਜਸ ਬਾਜਵਾ ਤੇ ਸੋਨੀਆ ਮਾਨ ਆ, ਵੀ ਮੈਂ ਥੋੜਾ ਜਿਹਾ ਨਵੇਂ ਗਾਇਕਾਂ ਬਾਰੇ ਇੰਨਾ ਜਾਣੂ ਨਹੀਂ ਹੈਗਾ। ਜਸ ਬਾਜਵਾ ਤੇ ਸੋਨੀਆ ਮਾਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ, ਔਰ ਇਹ ਮੁਕੱਦਮਾ ਦਰਜ ਕੀਤਾ ਵਾ ਚੰਡੀਗੜ੍ਹ ਪੁਲਿਸ ਨੇ। ਹੁਣ ਇਹ ਜਿਹੜੀ ਗੱਲ ਕਹਿ ਰਹੇ ਨੇ, ਇਹ ਕਹਿੰਦੀ ਆ ਕਿ ਵੈਸੇ ਪੱਤਰਕਾਰ ਵੀ ਸ਼ਾਦੀ ਭਰ ਰਹੇ ਨੇ ਇਸ ਗੱਲ ਦੀ ਕਿ ਇਹ ਦੋਵੇਂ ਕਿਸੇ ਇਸ ਤਰ੍ਹਾਂ ਦੀ ਗਤੀਵਿਧੀ 'ਚ ਤਾਂ ਹੈ ਹੀ ਨਹੀਂ ਸੀ, ਕਿਉਂਕਿ ਨਾਢਾ ਸਾਹਿਬ ਵਾਲੀ ਸਾਈਡ ਆਏ, ਮਤਲਬ ਕਿ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਆਏ ਆ। ਤੇ ਨਾਲ ਉਹਨਾਂ ਨੇ ਕਿਹਾ ਅੱਗੇ ਜਿਹੜੀ ਗੱਲ ਮਤਲਬ ਕਿ ਦੱਸ ਰਹੇ ਹੋ ਕਿ ਗੁਰਨਾਮ ਸਿੰਘ ਚੜੂਨੀ ਤੇ ਯੋਗਿੰਦਰ ਯਾਦਵ ਜਿਹੜੇ ਆ, ਇਹ ਵੀ ਰੋਸ ਮਾਰਚ ਕਰ ਰਹੇ ਸੀ। ਉਹਨਾਂ ਕਿਹਾ ਕਿ ਉਹ 26 ਜੂਨ ਨੂੰ ਚੰਡੀਗੜ੍ਹ 'ਚ ਦਾਖਲ ਹੀ ਨਹੀਂ ਹੋਏ, ਫਿਰ ਸੈਕਟਰ 17 ਥਾਣੇ 'ਚ ਉਹਨਾਂ ਦੇ ਖਿਲਾਫ ਮੁਕੱਦਮਾ ਕਿੱਦਾਂ ਦਰਜ ਹੋ ਗਿਆ। ਜਸ ਬਾਜਵਾ ਨੇ ਅੱਗੇ ਕਿਹਾ, ਕਹਿੰਦੇ ਕਿ ਪੁਲਿਸ ਉਹਨਾਂ ਦੇ ਚੰਡੀਗੜ੍ਹ ਵਿੱਚ ਦਾਖਲੇ ਸੰਬੰਧੀ ਸਬੂਤ ਦਿਖਾਏ ਤਾਂ ਖੁਦ ਪੁਲਿਸ ਅੱਗੇ ਪੇਸ਼ ਹੋ ਜਾਣਗੇ। ਸੋਨੀਆ ਮਾਨ ਨੇ ਵੀ ਇਹੋ ਗੱਲ ਕਹੀ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਇਹ ਮੁਕੱਦਮੇ ਜਿਹੜੇ ਝੂਠੇ ਦਰਜ ਕੀਤੇ ਜਾ ਰਹੇ ਆ। ਸੋ ਹੁੰਡੀ ਇੱਥੇ ਹੀ ਫਸ ਗਈ ਆ। ਜਸ ਬਾਜਵਾ ਕਹਿੰਦਾ ਆ ਕਿ ਅਸੀਂ ਚੰਡੀਗੜ੍ਹ ਵੜੇ ਹੀ ਨਹੀਂ, ਕੋਈ ਬੈਰੀਕੇਡ ਹੀ ਨਹੀਂ ਤੋੜਿਆ, ਸਾਡੇ ਤੇ ਬੈਰੀਕੇਡ ਤੋੜਨ ਦੇ ਕੇਸ ਕਿਵੇਂ ਦਰਜ ਕੀਤੇ ਜਾ ਸਕਦੇ ਆ, ਤੁਸੀਂ ਸਬੂਤ ਵਿਖਾ ਦਿਓ, ਅਸੀਂ ਪੇਸ਼ ਹੋ ਜਾਂਦੇ ਹਾਂ। ਇਹੀ ਗੱਲ ਸੋਨੀਆ ਮਾਨ ਕਹਿ ਰਹੀ ਆ। ਤਾਂ ਇਹਦਾ ਮਤਲਬ ਆ, ਦੇਖੋ ਦੋ ਚੀਜ਼ਾਂ ਨੇ, ਇੱਕ ਤੇ ਇਹ ਆ ਕਿ ਇਹਨਾਂ ਕੇਸਾਂ ਨੂੰ ਲੈ ਕੇ ਕੋਈ ਬਹੁਤੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਦੇਖਿਆ ਹੀ ਆ ਕਿ ਇਹੋ ਜਿਹੇ ਕੇਸ ਜਦੋਂ ਤੋਂ ਇਹ ਅੰਦੋਲਨ ਚੱਲਿਆ ਵਾ ਪੈਂਦੇ ਆਏ ਆ, ਪੈਂਦੇ ਰਹਿਣਗੇ। ਹਾਂ ਠੀਕ ਆ, ਜਿਹੜੇ ਜੇਲ੍ਹ 'ਚ ਚਲੇ ਜਾਂਦੇ ਆ ਉਹਨਾਂ ਦੇ ਪਿਛਲਿਆਂ ਵਾਸਤੇ ਇੱਕ ਵਿਵਸਥਾ ਖੜੀ ਹੋ ਜਾਂਦੀ ਆ ਤੇ ਉਹਨਾਂ ਨੂੰ ਭਾਈ ਸਪੋਰਟ ਦੀ ਜ਼ਰੂਰਤ ਹੁੰਦੀ ਆ। ਜੇਲ੍ਹ ਦੇ ਵਿੱਚ ਬੈਠਿਆਂ ਨੂੰ ਵੀ ਹੁੰਦੀ ਆ, ਚਲ ਪਿਛਲਿਆਂ ਨੂੰ ਜ਼ਿਆਦਾ ਹੁੰਦੀ ਆ, ਇਹ ਗੱਲ ਸਹੀ ਆ। ਪਰ ਦੂਜੇ ਉੱਦਾਂ ਇਹ ਜਿਹੜੇ ਕੇਸ ਹੁੰਦੇ ਆ ਇਹ ਰਫਾ ਦਫਾ ਹੋ ਜਾਂਦੇ, ਖਾਸ ਤੌਰ ਤੇ ਉਸ ਮੌਕੇ ਤੇ ਜਦੋਂ ਕਿਤੇ ਸਹਿਮਤੀ ਬਣ ਜਾਂਦੀ ਆ ਟੇਬਲ ਤੇ, ਕੋਈ ਇਹਨਾਂ ਦੀ ਮੁੱਕਤ ਨਹੀਂ ਰਹਿ ਜਾਂਦੀ। ਹਾਂ ਇਹ ਆ ਕਿ ਮੰਨ ਲਓ ਕਿ ਇਹ ਮੁੰਡੇ ਦਾ ਕੇਸ ਇਸ ਤਰ੍ਹਾਂ ਦਾ ਕੋਈ ਬਣ ਗਿਆ, ਵਿੱਚ ਦੀ ਕੋਈ ਨੌਕਰੀ ਦਾ ਮੌਕਾ ਆ ਗਿਆ, ਭਰਤੀ ਭੁਰਤੀ ਦਾ, ਉਦੋਂ ਇਹ ਡਿੱਕਾ ਜ਼ਿਆਦਾ ਪਾ ਲੈਂਦੇ, ਹੋਰ ਕੁਛ ਨਹੀਂ ਹੈ। ਪਰ ਦੂਜੀ ਗੱਲ ਜਿਹੜੀ ਮਹੱਤਵਪੂਰਨ ਆ ਤੇ ਅਤੀ ਮਹੱਤਵਪੂਰਨ ਆ, ਉਹ ਇਹ ਆ ਕਿ ਜਿਹੜੇ ਮਾਮਲੇ ਦਰਜ ਕੀਤੇ ਜਾ ਰਹੇ, ਕਿਉਂਕਿ ਮੈਂ ਇੱਕ ਦੋ ਪੱਤਰਕਾਰਾਂ ਤੋਂ ਵੀ ਸੁਣਿਆ ਜਿਹੜੇ ਜ਼ਾਤੀ ਤੌਰ ਤੇ ਮੇਰੇ ਜਾਣੂ ਆ, ਉਹ ਕਹਿੰਦੇ ਅਸੀਂ ਖੁਦ ਇੰਟਰਵਿਊਆਂ ਕੀਤੀਆਂ ਇਹਨਾਂ ਦੀਆਂ ਰਸਤੇ ਦੇ ਵਿੱਚ, ਕੋਈ ਇਹਨਾਂ ਨੇ ਬੈਰੀਕੇਡ ਨਹੀਂ ਤੋੜਿਆ ਇੱਧਰਲੇ ਪਾਸਿਓਂ, ਕੋਈ ਇਹਨਾਂ ਨੇ ਕੋਈ ਵਾਇਲੈਂਸ ਨਹੀਂ ਕੀਤੀ ਕਿਸੇ ਕਿਸਮ ਦੀ, ਕਿਉਂਕਿ ਗੁਰਨਾਮ ਸਿੰਘ ਚੜੂਨੀ ਵੀ ਨਾਲ ਸੀ, ਯੋਗੇਂਦਰ ਯਾਦਵ ਵੀ ਨਾਲ ਸੀਗੇ। ਅੱਛਾ, ਜੇ ਆਪਾਂ ਇਸ ਚੀਜ਼ ਨੂੰ ਵੇਖੀਏ ਕਿ ਜਿਸ ਕੌਨਫੀਡੈਂਸ ਦੇ ਨਾਲ ਵੰਗਾਰ ਰਹੇ ਆ ਕਿ ਸਬੂਤ ਵਿਖਾਓ, ਅਸੀਂ ਪੇਸ਼ ਹੋ ਜਾਂਦੇ ਆ, ਇਹਦਾ ਮਤਲਬ ਕੀ ਆ? ਲੱਖੇ ਸਿਧਾਣੇ ਤੇ ਵੀ ਵੈਸੇ ਇਹਨਾਂ ਨੇ ਮੁਕੱਦਮਾ ਦਰਜ ਕਰ ਦਿੱਤਾ, ਔਰ ਟਾਈਮਿੰਗ ਦੇਖੋ ਕਿ ਉੱਦਾਂ ਦੀ ਚੀਜ਼ ਹਜ਼ਾਰੀ ਕੋਰਟ ਉਹਨੂੰ ਬਹੁਤ ਵੱਡੀ ਰਿਲੀਫ ਦੇ ਰਹੀ ਹੈ, ਔਰ ਉਸੇ ਦਿਨ ਫਿਰ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ। ਹੁਣ ਇਹ ਜਿਹੜੇ ਫੇਸ ਨੇ ਬਾਈ ਨੇਮ ਜਿਹੜੇ ਨਾਮਜ਼ਦ ਕੀਤੇ ਗਏ, ਚਾਹੇ ਉਹ ਰਜਿੰਦਰਦੀਪ ਸਿੰਘ ਵਾਲਾ ਆ, ਚਾਹੇ ਲੱਖਾ ਸਿਧਾਣਾ ਆ, ਚਾਹੇ ਜਸ ਆ, ਚਾਹੇ ਸੋਨੀਆ ਆ, ਇਹ ਮਤਲਬ ਕਿ ਇੱਕ ਜਿੱਦਾਂ ਐਸੇ ਆਭਾ ਮੰਡਲ ਵਾਲੇ ਆ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਆਪਾਂ ਕਿ ਅੰਦੋਲਨ ਦੇ ਵਿੱਚ ਇਉਂ ਜਾਣਿਆ ਜਾਂਦੇ ਆ ਕਿ ਮੋਹਰੀ ਬੰਦੇ ਆ। ਹੁਣ ਮਿੱਥ ਕੇ ਕੰਮ ਹੋਇਆ ਲੱਗਦਾ, ਫਿਰ ਜੇ ਉਹ ਗਏ ਨਹੀਂ, ਕੋਈ ਬੈਰੀਕੇਡ ਹੀ ਨਹੀਂ ਤੋੜਿਆ ਉਹਨਾਂ ਨੇ, ਮਤਲਬ ਕੋਈ ਕਿਸੇ ਕਿਸਮ ਦੀ ਹਿੰਸਾ ਕੀਤੀ ਨਹੀਂ ਹੈ, ਫਿਰ ਤੇ ਇੱਕ ਸਾਫ਼ ਜਿਹੀ ਗੱਲ ਆ ਕਿ ਪਹਿਲਾਂ ਹੀ ਸ਼ਾਇਦ ਤੈਅ ਕੀਤਾ ਜਾ ਚੁੱਕਾ ਸੀਗਾ ਕਿ ਜੇ ਇਹ ਵੱਡੇ ਚਿਹਰੇ ਆਉਂਦੇ ਆ ਤੇ ਇਹਨਾਂ ਨੂੰ ਨਾਮਜ਼ਦ ਕਰਨਾ ਹੀ ਆ, ਭਾਵੇਂ ਉੱਤੋਂ ਰੁਕਾ ਆ ਭਾਵੇਂ ਹੇਠਾਂ, ਮਿੱਥ ਕੇ ਚੱਲ ਰਹੇ ਸੀਗੇ ਕਿ ਇਹਨਾਂ ਬੰਦਿਆਂ ਨੂੰ ਨਾਮਜ਼ਦ ਕਰਨਾ ਹੀ ਕਰਨਾ। ਸੋ ਇਹ ਸਾਫ਼ ਆ, ਸਪਸ਼ਟ ਆ ਕਿ ਪੁਲਿਸ ਦੀ ਰਣਨੀਤੀ ਤੈਅ ਸੀਗੀ ਕਿ ਇਹ ਜਿੰਨੇ ਵੀ ਵੱਡੇ ਚਿਹਰੇ ਆਉਣਗੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਹੀ ਲੈਣਾ। ਬਾਕੀ ਗੱਲ ਇਹ ਆ ਕਿ ਜੇ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਇਮਕਾਨ ਹੈਗਾ ਸੀ, ਕੋਈ ਖਦਸ਼ਾ ਸੀਗਾ, ਤੇ ਬਾਅਦ ਦੇ ਵਿੱਚ ਵੀ ਤਾਂ ਤੁਸੀਂ ਅਧਿਕਾਰੀ ਘੱਲ ਕੇ ਉਹਨਾਂ ਤੋਂ ਮੰਗ ਪੱਤਰ ਲਿਆ ਤੇ ਇੱਕ ਥਾਂ ਸੁਨਿਸ਼ਚਿਤ ਕਰ ਦਿੰਦੇ, ਮੁਕਰਰ ਕਰ ਦਿੰਦੇ ਕਿ ਲਓ ਭਾਈ ਇੱਥੇ ਆ ਜਾਓ, ਆਹ ਸਮਾਂ ਆ, ਉਹ ਜਿਹੜੀ ਤੈਅ ਕੀਤੀ ਹੁੰਦੀ ਜਗ੍ਹਾ ਉੱਥੇ ਜਾ ਕੇ ਤੁਹਾਡੇ ਅਧਿਕਾਰੀ ਮੰਗ ਪੱਤਰ ਲੈ ਲੈਂਦੇ। ਹੋਰੋਂ ਕਿਹੜਾ ਤੋਪਾ ਲੈ ਕੇ ਆਏ ਸੀ ਨਾਲ ਕਿ ਤੁਹਾਨੂੰ ਉੱਥੇ ਉਡਾ ਦੇਣਾ ਸੀ ਉਹਨਾਂ ਨੇ? ਬਾਅਦ 'ਚ ਵੀ ਤਾਂ ਮੰਗ ਪੱਤਰ ਲਿਆ ਹੀ ਆ, ਤੁਸੀਂ ਜਾਣ ਕੇ ਇਸ ਤਰ੍ਹਾਂ ਦਾ ਇੱਕ ਤੁਸੀਂ ਕਹਿ ਲਓ ਕਿ ਪ੍ਰਪੰਚ ਰਚਿਆ,
ਕਿ ਆਉਣਗੇ, ਬੈਰੀਕੇਡਿੰਗ ਕਰਤੀ, ਪਾਣੀ ਦੀਆਂ ਵਾਚੜਾਂ ਮਾਰਤੀਆਂ, ਪੱਗਾਂ ਲਾਤੀਆਂ, ਜਿਵੇਂ ਦਾ ਤੁਹਾਡਾ ਹੈ ਕੰਮ ਵੀ ਅਸੀਂ ਬੁੱਲ 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 ਬੜਾ ਜ਼ੋਰ ਲਾਇਆ ਜੀ, ਉਹ ਤੇ ਹਿੰਸਾ ਤੇ ਉਤਾਰੂ ਹੋ ਗਏ, ਫਲਾਣ ਟਮਕਾ। ਮਤਲਬ ਕਿ ਉੱਥੇ ਵੀ ਤੁਸੀਂ ਰਣਨੀਤੀ ਵਰਤੀ ਹੈ, ਔਰ ਇਹ ਰਣਨੀਤੀ ਹੁਣ ਪੁੱਠੀ ਪਵੇਗੀ, ਕਿਉਂਕਿ ਜੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਕੋਈ ਸਬੂਤ ਤੁਸੀਂ ਪੇਸ਼ ਨਾ ਕੀਤਾ ਤਾਂ ਫਿਰ ਕੋਰਟ ਨੇ ਉਹੀ ਕਰਨਾ ਜਿਹੜਾ ਲੱਖੇ ਸਿਧਾਣੇ ਨਾਲ ਕੀਤਾ ਸੀਗਾ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, 3 ਦਿਨਾਂ ਲਈ ਪ੍ਰਭਾਵਿਤ ਹੋ ਸਕਦੀ ਹੈ ਪੰਜਾਬ ਰੋਡਵੇਜ਼, ਪਨ ਬੱਸ ਤੇ PRTC ਬੱਸ ਸੇਵਾ। ਹਾਂਜੀ ਦੇਖੋ, ਇਹ ਹੜਤਾਲ ਤੇ ਚਲੇ ਗਏ ਨੇ ਕਾਮੇ। ਇਹਨਾਂ ਦਾ ਹੜਤਾਲ ਦਾ ਮੰਤਵ ਇਹੋ ਆ ਕਿ ਇੱਕ ਤੇ ਸਾਨੂੰ ਪੱਕਿਆਂ ਕਰੋ, ਬੰਦੇ ਜਿਹੜੇ ਕੱਚੇ ਆ ਵਿਚਾਰੇ 6-7 ਦੇ ਤੁਰੇ ਫਿਰਦੇ ਆ, ਤੇ ਤਨਖਾਹਾਂ ਬਹੁਤ ਥੋੜ੍ਹੀਆਂ, ਉਹਨਾਂ ਦੀਆਂ ਛੋਟੀ ਤਨਖਾਹ ਤੇ ਉਹ ਕੰਮ ਕਰਦੇ ਆ। ਦੂਜੀ ਚੀਜ਼ ਹੋਰ ਸਮੱਸਿਆਵਾਂ ਨੇ ਆਪਣਾ, ਉਹਨਾਂ ਦਾ ਵਿਭਾਗੀ ਮਹਿਕਮੇ ਜੇ ਦੇਖੀਏ ਤੇ ਬਹੁਤ ਮੰਦਾ ਹਾਲ ਆ ਉਹਦੇ ਵਿੱਚ। ਸਭ ਤੋਂ ਜੇ ਵੇਖੀਏ ਤਾਂ ਨਵੀਂ ਸਮੱਸਿਆ ਇਹ ਆ ਕਿ ਜਿਸ ਤਰ੍ਹਾਂ ਬੀਬੀਆਂ ਦਾ ਕਿਰਾਇਆ ਭਾੜਾ ਮਾਫ ਕੀਤਾ ਗਿਆ, ਉਹਦੀ ਪੇਮੈਂਟ ਵਗੈਰਾ ਨਹੀਂ ਦਿੰਦੇ, ਜਿਹਦੇ ਤੋਂ ਕਹਿ ਲਓ ਕਿ ਥੋੜ੍ਹੇ ਅੱਕੇ ਪਏ ਆ। ਤੇ ਹੁਣ ਉਹਨਾਂ ਨੇ ਆਖਿਆ ਕਿ ਭਾਈ ਜਲਦੀ ਤੋਂ ਜਲਦੀ ਸਾਡੇ ਮਸਲੇ ਦੇ ਹੱਲ ਜਿਹੜੇ ਆ ਕੀਤੇ ਜਾਣੇ ਚਾਹੀਦੇ ਆ। ਮੈਂ ਪਿੱਛੇ ਜਿਹੇ ਇੱਕ ਰਿਪੋਰਟ ਪੜ੍ਹੀ ਸੀ ਅੱਜ ਤੋਂ 8-10 ਦਿਨ ਪਹਿਲਾਂ ਕਿ 2 ਮਹੀਨਿਆਂ 'ਚ ਹਿਸਾਬ ਲਾ ਲਓ 50 ਕਰੋੜ ਦੇ ਕਰੀਬ ਦਾ ਸਫ਼ਰ ਹੋਇਆ ਬੀਬੀਆਂ ਦਾ, ਤੇ ਇਹਨਾਂ ਨੇ ਇੱਕ ਦੁੱਖੀ ਵੀ ਸੀ ਦਿੱਤੀ ਉਦੋਂ ਤੱਕ। ਐਂ ਤਾਂ ਰਗੜੇ ਜਾਂਦੇ ਨੇ ਮਹਿਕਮੇ। ਉਦੋਂ ਵੀ ਮੈਂ ਕਿਹਾ ਸੀਗਾ ਕਿ ਬੀਬੀਆਂ ਨੂੰ ਸਫ਼ਰ ਤੁਸੀਂ ਚਾਹੇ ਨਿੱਜੀ ਬੱਸਾਂ 'ਚ ਕਰਾ ਦਿਓ, ਕੋਈ ਚੱਕਰ ਨਹੀਂ ਹੈਗਾ, ਫਰੀ ਕਰਾ ਦਿਓ, ਕੋਈ ਦਿੱਕਤ ਨਹੀਂ ਹੈ। ਇਹ ਵੈਲਫੇਅਰ ਦੇ ਵਿੱਚ ਜਾਣਾ ਚਾਹੀਦਾ, ਕੋਈ ਗੱਲ ਨਹੀਂ ਹੈ। ਟੈਕਸ ਆ ਜਿਹੜਾ ਟੈਕਸ ਆ ਉਹ ਲੋਕਾਂ ਦਾ ਹੀ ਹੈ ਪੈਸਾ, ਪਰੰਤੂ ਤੁਸੀਂ ਮੌਕੇ 'ਤੇ ਪੇਮੈਂਟ ਕਰੋਗੇ, ਇਹ ਵੱਡੀ ਗੱਲ ਆ। ਤਾਂ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੈ ਕੇ ਹੜਤਾਲ ਕੀਤੀ ਹੈ। ਲੋਕਾਂ ਦੀ ਖੱਜਲ ਖੁਆਰੀ ਜ਼ਰੂਰ ਆ, ਪਰ ਕਿਉਂਕਿ ਸਮਾਂ ਜਿਹੜਾ 2-4 ਮਹੀਨੇ ਦਾ ਸਰਕਾਰ ਨੂੰ ਦਬਾਉਣ ਵਾਸਤੇ ਬਹੁਤ ਸਾਰੇ ਕਹਿ ਲਓ ਕਿ ਧੜੇ, ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਆ, ਅੱਜ ਵੀ ਗੁਰਿਲਾ ਐਕਸ਼ਨ ਕਰਦੇ ਆ। ETT ਅਧਿਆਪਕ ਜਿਹੜੇ ਆ ਉਹ ਸਿਸਮਾਂ ਵਾਲੇ ਫਾਰਮ 'ਤੇ ਹੀ ਪਹੁੰਚ ਗਏ ਉੱਥੇ ਕੈਪਟਨ ਦੇ। ਉਹ ਕਹਿੰਦੇ ਕਿ ਤੂੰ ਤੇ ਬਾਹਰ ਨਿਕਲਦਾ ਨਹੀਂ, ਠੰਡਾ ਹੋ ਕੇ ਬੈਠਾ, ਅਸੀਂ ਆ ਜਾਂਦੇ ਹਾਂ, ਧੀ ਪੋਤੇ ਆ ਅਸੀਂ ਪੰਜਾਬ ਦੇ, ਸਾਡੇ ਨਾਲ ਕਰੋ ਗੱਲ, ਸਾਡਾ ਕੀ ਕਰਨਾ ਜੇ। ਜੀ ਜੀ। ਅਗਲੀ ਗੱਲ ਕਰੀਏ, BJP ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੰਗ ਦੀ ਜਿਹੜੀ ਉਹ ਕੀਤੀ ਸ਼ਲਾਘਾ। ਹਾਂਜੀ, ਇਹਨਾਂ ਨੇ ਮੰਗ ਕੀਤੀ ਆ ਕਿ ਲਵ ਜਿਹਾਦ ਦੇ ਖਿਲਾਫ ਜਿਹੜਾ ਕਾਨੂੰਨ ਲਿਆਂਦਾ ਵਾ UP ਤੇ ਮੱਧ ਪ੍ਰਦੇਸ਼ ਦੇ ਵਿੱਚ, ਉਹ ਇੱਧਰ ਵੀ ਲਿਆਓ। ਮਤਲਬ ਕਿ ਕਸ਼ਮੀਰ ਵਾਲਾ ਮਾਮਲਾ ਤੁਸੀਂ ਸੁਣਿਆ ਹੀ ਹੋਣਾ, ਧਰਮ ਪਰਿਵਰਤਨ ਵਾਲਾ ਕਥਿਤ ਤੌਰ ਤੇ ਜਿਹੜਾ ਇਸ ਵੇਲੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਪਿਆ। ਤਾਂ ਉਹਨਾਂ ਨੇ ਲਵ ਜਿਹਾਦ ਕਾਨੂੰਨ ਦੀ ਹਮਾਇਤ ਕੀਤੀ ਆ। ਫਿਰ ਉਸ ਹਮਾਇਤ ਨੂੰ ਜੇ ਆਪਾਂ ਵੇਖੀਏ ਤਾਂ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਜਾਂ ਸੰਘ ਦੇ ਬਹੁਤ ਵੱਡੇ ਆਗੂ ਆ, RP ਸਿੰਘ, ਉਹਨਾਂ ਨੇ ਸਵਾਗਤ ਕਰਕੇ ਬਹੁਤ ਸਲਾਹਿਆ ਕਿ ਬੇਨਤੀ ਵੀ ਕੀਤੀ ਜਥੇਦਾਰ ਨੂੰ ਕਿ ਭਾਈ ਅਜਿਹੀ ਚਿੱਠੀ ਹੁਣ ਤੁਸੀਂ ਲੱਗਦੇ ਹੱਥ ਇੱਕ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖ ਦਿਓ, ਕਿਉਂਕਿ ਸਿੱਖਾਂ ਦੇ ਵਿੱਚ ਈਸਾਈ ਧਰਮ 'ਚ ਤਬਦੀਲੀ ਰੋਕਣ ਲਈ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਜੋ ਸਿੱਖਾਂ ਦੇ ਵਿੱਚ ਕਨਵਰਜ਼ਨ ਹੋ ਰਹੀ ਆ। ਹੁਣ ਇਹਦਾ ਹੁਣ ਕੀ ਬੰਦਾ ਕਹੇ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਦੇਖੋ, ਕਸ਼ਮੀਰ ਦੇ ਵਿੱਚ ਜੋ ਹੋਇਆ, 2 ਪੱਖ ਨੇ। ਅੱਗੇ ਵੀ ਬੜਾ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ ਜਦੋਂ ਪਾਕਿਸਤਾਨ 'ਚ ਇਹੋ ਜਿਹਾ ਮਾਮਲਾ ਵਾਪਰਿਆ ਸੀਗਾ, 2 ਸਰਕਾਰਾਂ ਇਨਵੋਲਵ ਹੋ ਗਈਆਂ, ਸਾਰੀ ਦੁਨੀਆ ਦੇ ਵਿੱਚ ਚਰਚਾ ਹੋਈ। ਪਰ ਉਹ ਕਚਹਿਰੀ ਦੇ ਵਿੱਚ ਜਾ ਕੇ ਉਹ ਕੁੜੀ ਜਿਹੜੀ ਆ ਥਿੜਕੀ ਹੀ ਨਹੀਂ। ਉਹਨੇ ਆਖਿਆ ਮੈਂ ਬਾਲਗ ਹੈ, ਮੈਂ ਆਪਣੀ ਮਰਜ਼ੀ ਨਾਲ ਨਿਕਾਹ ਕਰਾ ਸਕਦੀ, ਕੀ ਕਰੋਗੇ ਤੁਸੀਂ। ਉਦੋਂ ਵੀ ਇਹੋ ਲੀਡਰ ਸੀਗੇ। ਤਾਂ ਦੂਸਰੇ ਪਾਸੇ ਹੁਣ ਵੀ ਮਾਮਲਾ ਤੇ ਇਹੋ ਜਿਹਾ ਹੀ ਆ। ਹਾਲਾਂਕਿ 46 ਸਾਲ ਦਾ ਵਿਅਕਤੀ ਆ ਜਿਹਨੇ 18-19 ਸਾਲ ਦੀ ਕੁੜੀ ਦੇ ਨਾਲ ਸ਼ਾਦੀ ਕਰਾਈ ਆ। ਫਿਰ ਇਸ ਤੋਂ ਇਲਾਵਾ ਇੱਕ ਦੋਸ਼ ਇਹ ਲੱਗ ਰਿਹਾ ਕਿ ਕੁੜੀ ਨੂੰ ਡਰਾਇਆ ਗਿਆ ਬਹੁਤ ਜ਼ਿਆਦਾ, ਕਥਿਤ ਤੌਰ ਤੇ ਸਾਰੀਆਂ ਗੱਲਾਂ ਨੇ। ਹੁਣ ਜਾਂ ਤਾਂ ਕੁੜੀ ਦੀ ਕਾਉਂਸਲਿੰਗ ਹੋਵੇ, ਪ੍ਰੋਪਰ ਉਹਨੂੰ ਜਾ ਕੇ ਪੁੱਛਿਆ ਦੱਸਿਆ ਜਾਵੇ, ਉਸ ਤੋਂ ਬਾਅਦ ਹੀ ਕੋਈ ਗੱਲ ਕਰਨ ਦਾ ਫਾਇਦਾ ਹੈ ਨਾ। ਹੁਣ ਜਥੇਦਾਰ ਸਾਹਿਬ ਨੇ ਚਲੋ ਇਹ ਬਿਆਨ ਦੇ ਦਿੱਤਾ, ਠੀਕ ਆ, ਮੈਂ ਉਹਨਾਂ ਦੇ ਬਿਆਨ ਨੂੰ ਰੱਦ ਕਰਨ ਦੀ ਨਾ ਤਾਂ ਤੌਫੀਕ ਰੱਖਦਾ ਤੇ ਨਾ ਹੀ ਹਿੰਮਤ ਰੱਖਦਾ, ਪਰੰਤੂ ਗੱਲ ਇਹ ਆ ਕਿ ਲਵ ਜਿਹਾਦ ਕਾਨੂੰਨ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ ਇਹਨਾਂ ਨੂੰ ਮਾੜਾ ਜਿਹਾ ਪੜ੍ਹ ਲੈਣਾ ਚਾਹੀਦਾ। UP ਦੇ ਵਿੱਚ ਬਰਗਰ ਖਾਨ ਜਾ ਰਿਹਾ ਸੀ ਜੋੜਾ, ਨਾਲੇ ਉਹ ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਮ ਜਿੱਦਾਂ ਦੋਸਤੀ ਵਾਲਾ ਰਿਸ਼ਤਾ ਹੁੰਦਾ ਉਹਦੇ 'ਚ ਸੀਗੇ, ਤੇ ਚੱਕ ਕੇ ਕੇਸ ਦਰਜ ਕਰ ਦਿੱਤਾ ਸੀ ਕਿਉਂਕਿ ਮੁੰਡਾ ਮੁਸਲਮਾਨ ਸੀ, ਕੁੜੀ ਦੂਸਰੇ ਭਾਈਚਾਰੇ ਦੀ। ਤਾਂ ਇਸ ਤਰ੍ਹਾਂ ਦੇ ਜੇ ਕਾਨੂੰਨ ਬਣਾ ਕੇ ਇੱਕ ਭਾਈਚਾਰੇ ਨੂੰ ਟਾਰਗੇਟ ਕਰਨਾ, ਹੁਣ ਤੁਸੀਂ ਦੇਖੋ ਨਾਲ ਦੀ ਨਾਲ ਕਿਸ ਤਰ੍ਹਾਂ ਸਥਿਤੀਆਂ ਬਦਲ ਗਈਆਂ। ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ, GK ਤਾਂ ਇਹ ਸਾਰੇ ਤਾਂ ਤੁਹਾਨੂੰ ਪਤਾ ਪੁੱਗਦੇ ਕਿਹਦੇ ਹੱਕ 'ਚ ਆ।
ਹੋਇਆ ਕੀ ਆ ਕਿ ਕਸ਼ਮੀਰ ਦੇ ਉਲਟ, ਮੁਸਲਮਾਨਾਂ ਦੇ ਉਲਟ ਖਾਸ ਤੌਰ ਤੇ ਫੇਰ ਉਹ ਜਿਹੜੀਆਂ ਬੀਬੀਆਂ ਐਂਕਰ ਆ ਉਹ ਅੱਜ ਲਿਸ਼ਕ ਪੁਸ਼ਕ ਕੇ ਬੈਠੀਆਂ ਸੀ ਟੈਲੀਵਿਜ਼ਨ ਦੇ ਵੇਖਦਾ। ਤਾਂ ਕੱਲ ਨੂੰ ਕੋਈ ਮਾਜਰਾ ਇਸ ਤਰ੍ਹਾਂ ਮੰਨ ਲਓ, ਹੁਣ ਜਿੱਦਾਂ ਐਂਕਰ ਹੈ ਉਹ ਤਾਂ ਚੀਕ ਚੀਕ ਕੇ ਕਹੀ ਜਾਂਦੀਆਂ ਧਰਮ ਪਰਿਵਰਤਨ ਦਾ ਮਾਮਲਾ, ਧਰਮ ਪਰਿਵਰਤਨ ਦਾ ਮਾਮਲਾ। ਕੋਰਟ ਦੇ ਵਿੱਚ ਜਾ ਕੇ ਕੁੜੀ ਆਪਣੇ ਬਿਆਨ ਦੇ ਦਿੰਦੀ ਹੈ, ਕੀ ਕਰੋਗੇ ਤੁਸੀਂ? ਉਦੋਂ ਕਹਿ ਦੋਗੇ ਕਿ ਨਹੀਂ ਨਹੀਂ ਨਹੀਂ, ਇੰਡੀਆ ਦੇ ਕਾਨੂੰਨ ਦੇ ਮੁਤਾਬਕ ਨਹੀਂ ਚੱਲਣਾ ਚਾਹੀਦਾ ਜੀ, ਇੱਥੇ ਤੇ ਸ਼ਰੀਅਤ ਕਾਨੂੰਨ ਲਾਗੂ ਕਰ ਦਿਓ ਜਾਂ ਫਲਾਣਾ ਕਾਨੂੰਨ ਲਾਗੂ ਕਰ ਦਿਓ। ਫਿਰ ਏਦਾਂ ਕਹੋ ਕਿ ਲਵ ਜਹਾਜ਼ ਵਾਲਾ ਕਾਨੂੰਨ ਲਾਗੂ ਕਰ ਦਿਓ, ਇੰਡੀਆ ਵਾਲਾ ਕਾਨੂੰਨ ਨਹੀਂ ਚਾਹੀਦਾ, ਫਲਾਣਾ ਕਾਨੂੰਨ ਲਾਗੂ ਕਰੋ। ਤੋ ਇਹ ਗੱਲਾਂ ਜਿਹੜੀਆਂ ਨੇ ਨਾ, ਪਹਿਲਾਂ ਕਿਉਂਕਿ ਸੈਂਸਿਟਿਵ ਮੁੱਦੇ ਆ, ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਆ, ਪਹਿਲਾਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਮੇਰਾ ਮੰਨਣਾ ਇਹੋ ਆ ਕਿ ਕੁੜੀ ਦੀ ਕਾਉਂਸਲਿੰਗ ਕਰਵਾਈ ਜਾਵੇ, ਕੁੜੀ ਹਾਈ ਅਥਾਰਟੀਜ਼ ਉਹਦੇ 'ਚ ਇਨਵੋਲਵ ਹੋਣ, ਬੀਬੀਆਂ ਇਨਵੋਲਵ ਹੋਣ, ਅਫਸਰ ਜਿਹੜੀਆਂ ਉਹਨੂੰ ਚੰਗੀ ਤਰ੍ਹਾਂ ਭੈ ਤੋਂ ਮੁਕਤ ਕਰਕੇ ਵਧੀਆ ਮਾਹੌਲ ਦੇ ਵਿੱਚ ਪੁੱਛਣ, ਔਰ ਉਸ ਤੋਂ ਬਾਅਦ ਫਿਰ ਜਿਹੜਾ ਵੀ ਐਕਸ਼ਨ ਲੈਣਾ, ਜੇ ਉਹ ਕੋਈ ਗੁਨੇਗਾਰ ਆ ਫਿਰ ਜੋ ਮਰਜ਼ੀ ਕਰ ਦੇਣ, ਭਾਵੇਂ ਚੁਰਾਏ 'ਚ ਲਿਆ ਕੇ ਜੋ ਵੀ ਕਾਨੂੰਨ ਦੇ ਮੁਤਾਬਕ ਬਣਦੀ ਉਹਨੂੰ ਸਜ਼ਾ ਦੇ ਦੇਣ। ਜੀ, ਤੇ ਅਗਲੀ ਗੱਲ ਕਰ ਲਈਏ ਯੂਥ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ। ਦੇਖੋ ਗੱਲ ਕੀ ਹੈ ਕਿ ਆਪਾਂ ਯਾਦ ਹੋਣਾ ਤੁਹਾਨੂੰ ਵੀਕਐਂਡ ਤੇ ਆਪਾਂ ਗੱਲ ਕੀਤੀ ਸੀਗੀ ਕਿ ਆਮ ਆਦਮੀ ਪਾਰਟੀ ਦਾ ਇੱਕ ਆਗੂ ਹੈ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਹੁਣ ਫਸਦਾ ਨਜ਼ਰ ਆ ਰਿਹਾ, ਜਿਹੜਾ ਅੰਮ੍ਰਿਤਸਰ ਡਰੱਗ ਵਾਲਾ। ਤਾਂ ਉਹਦੇ 'ਚ ਕੀ ਆ ਕਿ ਅਕਾਲੀ ਦੋਸ਼ ਬੜੇ ਤਗੜੇ ਲਾ ਰਹੇ ਆ ਕੁੰਵਰ ਵਿਜੇ ਪ੍ਰਤਾਪ ਤੇ, ਉਹਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ, ਕਿ ਦਰਅਸਲ ਇਹ ਪਹਿਲਾਂ ਕਾਂਗਰਸੀ ਸੀ। ਜਿਵੇਂ ਹੀ ਆਈਜੀ ਨੇ ਆਪਣੀ ਨੌਕਰੀ ਛੱਡੀ ਤੇ ਸਾਬਕਾ ਆਈਜੀ ਬਣਿਆ ਕੁੰਵਰ ਵਿਜੇ ਪ੍ਰਤਾਪ ਸਿੰਘ, ਇਹਨੇ ਪਾਰਟੀ ਬਦਲ ਲਈ, ਨਾਲ ਹੀ ਪਾਰਟੀ ਬਦਲ ਲਈ ਤੇ 1 ਕਰੋੜ ਰੁਪਈਆ ਦਿੱਤਾ ਕੇਜਰੀਵਾਲ ਨੂੰ, 15 ਲੱਖ ਰੁਪਈਆ ਦਿੱਤਾ ਜਿਹੜਾ ਇੰਚਾਰਜ ਹੈ ਜਰਨੈਲ ਸਿੰਘ। ਇਹ ਸਾਰੇ ਦੋਸ਼ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਅੱਛਾ, ਉਸ ਤੋਂ ਬਾਅਦ ਅਗਲੀ ਗੱਲ ਕਹਿੰਦੇ ਆ ਕਿ ਇਹ ਡਰੱਗ ਦੇ ਧੰਦੇ ਵਿੱਚ ਬੰਦਾ ਸ਼ਾਮਲ ਸੀਗਾ, ਔਰ ਇਹ ਆਪ ਮੰਨਿਆ ਵਾ ਪੁਲਿਸ ਦੇ ਕੋਲ ਕਿ ਕੁੰਵਰ ਵਿਜੇ ਪ੍ਰਤਾਪ ਦੀ ਸਰਕਾਰੀ ਗੱਡੀ ਜਿਹੜੀ ਸੀ, ਸਰਕਾਰੀ ਸਵਾਰੀ ਸੀ ਜਿਹੜੀ, ਉਹ ਡਰੱਗ ਨੂੰ ਢੋਣ ਦੇ ਵਿੱਚ ਕੰਮ ਲਈ ਜਾਂਦੀ ਸੀ। ਸੋ ਇਹ ਬਹੁਤ ਵੱਡੇ ਦੋਸ਼ ਆ, ਕਹਿ ਸਕਦੇ ਆ ਬੜੇ ਸੰਗੀਨ ਆ। ਹਾਲਾਂਕਿ ਇੰਤਜ਼ਾਰ ਕਰਦੇ ਰਹੇ ਆ ਦੇਰ ਸ਼ਾਮ ਤੱਕ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੋਈ ਪ੍ਰਤੀਕਰਮ ਨਹੀਂ ਆਇਆ, ਪਰ ਜੇ ਉਹ ਸੱਚੇ ਆ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਡੈਫਾਮੇਸ਼ਨ ਦਾ ਕੇਸ ਪਾਉਣਾ ਚਾਹੀਦਾ, ਕਰ ਦੇਣਾ ਚਾਹੀਦਾ, ਕਿਉਂਕਿ ਅਕਾਲੀਆਂ ਨੇ ਵੀ ਕੀਤਾ ਸੀਗਾ ਇਹਨਾਂ ਤੇ ਝੂਠੇ ਦੋਸ਼ ਲਾਉਣ ਦਾ। ਤੇ ਜੇ ਉਹ ਇਸ ਤਰ੍ਹਾਂ ਇਲਜ਼ਾਮਾਂ ਤੋਂ ਬਚਣਗੇ ਤਾਂ ਮੇਰੇ ਖਿਆਲ ਦੇ ਨਾਲ, ਦੇਖੋ ਅਕਾਲੀ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੂੰ ਪਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਇਸ ਤਰ੍ਹਾਂ ਦੀ ਹਸਤੀ ਆ ਜਿਹੜੀ ਸਾਨੂੰ ਬਹੁਤ ਈਜ਼ੀਲੀ ਘੇਰ ਲਏਗੀ ਡਰੱਗ ਦੇ ਮੁੱਦੇ ਤੇ, ਬੇਅਦਬੀ ਦੇ ਮੁੱਦੇ ਤੇ। ਉਹਨਾਂ ਨੇ ਪਹਿਲਾਂ ਹੀ ਇਲਾਜ ਲੱਭ ਲਿਆ, ਪਹਿਲਾਂ ਹੀ ਤੋੜ ਲੱਭ ਲਿਆ। ਤਾਂ ਇਸ ਤੋੜ ਦਾ ਤੋੜ ਜੇ ਕੁੰਵਰ ਵਿਜੇ ਪ੍ਰਤਾਪ ਨੇ ਨਾ ਲੱਭਿਆ ਤੇ ਫਿਰ ਤੁਸੀਂ ਸਮਝ ਲਓ ਕਿ ਰਾਜਨੀਤੀ ਬਹੁਤ ਅਖਿਆਰੀ ਹੋਣ ਜਾ ਰਹੀ ਹੈ, ਕਿਉਂਕਿ ਰਾਜਨੀਤੀ 'ਚ ਇਹੀ ਵਿਪਤਾ, ਬਹੁਤ ਸਾਰੀਆਂ ਕਾਟਾਂ ਹੁੰਦੀਆਂ ਦੂਜੇ ਕੋਲ, ਤੁਹਾਡੇ ਕੋਲ ਹਰੇਕ ਕਾਟ ਦੀ ਕਾਟ ਹੋਣੀ ਚਾਹੀਦੀ ਹੈ, ਤਾਂ ਹੀ ਰਾਜਨੀਤੀ ਦੇ ਵਿੱਚ ਤੁਸੀਂ ਮਾਹਿਰ ਹੋ। ਜੀ ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਮਿਲਦੇ ਹਾਂ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਦੋਸਤੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।